ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਦਾ ਫੋਲਟ ਲਾਈਨਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਜੰਗ ਦੇ ਹਾਲਾਤ ਬਣੇ ਹੋਏ ਸੀ, ਉਹਦੇ ਚੱਲਦਿਆਂ ਕਾਫੀ ਵੱਡੀਆਂ ਘਟਨਾਵਾਂ ਜਿਹੜੀਆਂ ਆ ਉਹ ਪੰਜਾਬ ਤੇ ਪੰਜਾਬ ਦੇ ਨਾਲ ਲੱਗਦਿਆਂ ਖਿੱਤਿਆਂ ਦੇ ਵਿੱਚ ਵਾਪਰੀਆਂ। ਤੇ ਜਦੋਂ ਗੱਲ ਪੰਜਾਬ ਦੀ ਹੁੰਦੀ ਆ, ਉਸ ਖਿੱਤੇ ਦੀ ਹੁੰਦੀ ਆ, ਤਾਂ ਗੱਲ ਸਿੱਖਾਂ ਦੀ ਹੁੰਦੀ ਆ। ਤੇ ਦੁਨੀਆ ਭਰ ਦੇ ਵਿੱਚ ਜਿਹੜੇ ਬੈਠੇ ਸਿੱਖ ਨੇ ਉਹ ਫਿਕਰਮੰਦੀ ਦੇ ਆਲਮ ਵਿੱਚ ਸੀ ਪਿਛਲੇ ਕੁਝ ਦਿਨਾਂ ਤੋਂ, ਜਦੋਂ ਤੋਂ ਇਹ ਜੰਗ ਦੇ ਹਾਲਾਤ ਜਿਹੜੇ ਆ ਬਣੇ ਸੀ। ਤੇ ਅਸੀਂ ਦੇਖਿਆ ਕਿ ਜੰਗ ਜਿਹੜੀ ਆ ਉਹ ਲਗਭਗ ਇੱਕ ਫੁੱਲ ਫਲਾਈਡ ਵਾਰ ਦਾ ਜਿਹੜਾ ਰੂਪ ਆ ਉਹ ਲੈ ਗਈ ਸੀ, ਜਦੋਂ ਦੋਵੇਂ ਮੁਲਕਾਂ ਨੇ ਇੱਕ ਦੂਜੇ ਦੇ ਉੱਤੇ ਜਿਹੜੇ ਮਿਸਾਈਲਾਂ ਦੇ ਰਾਹੀਂ ਜਿਹੜੇ ਹਮਲੇ ਆ ਉਹ ਕੀਤੇ। ਤੇ ਲਗਾਤਾਰ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਦੀਆਂ ਰਾਤਾਂ ਦੀਆਂ ਨੀਂਦਾਂ ਆ ਉਹ ਅਸੀਂ ਦੇਖਿਆ ਕਿ ਉੱਡੀਆਂ ਰਹੀਆਂ, ਕਿਉਂਕਿ ਡਰੋਨ ਜਿਹੜੇ ਆ ਉਹ ਹਰ ਮਤਲਬ 3 ਰਾਤਾਂ ਲਗਾਤਾਰ ਆਸਮਾਨ ਦੇ ਉੱਤੇ ਉੱਡਦੇ ਰਹੇ। ਤੇ ਇਸੇ ਤਰ੍ਹਾਂ ਦੇ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਦੋਵੇਂ ਪਾਸੇ ਜਿਹੜੇ ਹਾਲਾਤ ਸੀ ਉਹ ਇਸੇ ਤਰ੍ਹਾਂ ਦੇ ਸੀ। ਕਸ਼ਮੀਰ ਦੇ ਵਿੱਚ ਵੀ ਹਾਲਾਤ ਇਸੇ ਤਰ੍ਹਾਂ ਦੇ ਸੀ। ਜਿੱਥੇ ਇਹ ਜਿਹੜਾ ਇਹਨਾਂ ਦੋਵੇਂ ਮੁਲਕਾਂ ਦਾ ਟਕਰਾਅ ਆ ਉਹ ਇੱਕ ਵੱਡੀ ਜੰਗ ਵੱਲ ਵੱਧ ਰਿਹਾ ਸੀ। ਦੋਵੇਂ ਮੁਲਕ ਨਿਊਕਲੀਅਰ ਦੇ ਨਾਲ ਆਰਮਡ ਆ, ਤੇ ਉੱਥੇ ਦੁਨੀਆ ਭਰ ਦੇ ਵਿੱਚ ਜਿਹੜੇ ਮੁਲਕ ਨੇ ਉਹਨਾਂ ਦੇ ਅੰਦਰ ਫਿਕਰਮੰਦੀ ਜਿਹੜੀ ਦੇਖੀ ਗਈ ਇਸ ਸਾਰੇ ਮਾਹੌਲ ਨੂੰ ਲੈ ਕੇ। ਤੇ ਅਖੀਰ ਦੇ ਵਿੱਚ ਅਮਰੀਕਾ ਦੀ ਕੋਸ਼ਿਸ਼ ਦੇ ਚੱਲਦਿਆਂ ਅਮਰੀਕਾ ਨੇ ਇੱਕ ਵੱਡਾ ਰੋਲ ਪਲੇ ਕੀਤਾ। ਤੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਟਵੀਟ ਕਰਕੇ ਦੁਨੀਆ ਨੂੰ ਇਹ ਦੱਸਿਆ ਕਿ ਅਮਰੀਕਾ ਦੀ ਵਿਚੋਲਗੀ ਦੇ ਨਾਲ ਭਾਰਤ ਤੇ ਪਾਕਿਸਤਾਨ ਜਿਹੜੇ ਆ ਉਹ ਸੀਜ਼ ਫਾਇਰ ਦੇ ਲਈ ਰਾਜ਼ੀ ਹੋ ਗਏ ਆ। ਤੇ ਇਹ ਜਿਹੜਾ ਸਾਰਾ ਘਟਨਾਕ੍ਰਮ ਵਾਪਰਿਆ ਆ, ਅੱਜ ਅਸੀਂ ਇਹਦੇ ਬਾਰੇ ਗੱਲਬਾਤ ਕਰਾਂਗੇ। ਤੇ ਖਾਸ ਤੌਰ ਦੇ ਉੱਤੇ ਕਿਉਂਕਿ ਅਮਰੀਕਾ ਦੀ ਇੱਕ ਵੱਡੀ ਇਨਵੋਲਵਮੈਂਟ ਰਹੀ ਆ ਇਸ ਸਾਰੀ ਜੰਗ ਨੂੰ ਰੁਕਵਾਉਣ ਦੇ ਵਿੱਚ, ਸੀਜ਼ ਫਾਇਰ ਦੇ ਵਿੱਚ। ਤੇ ਅਮਰੀਕਾ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਸਿੱਖ ਲੋਬਿੰਗ ਜਿਹੜੀ ਆ ਉਹ ਕਰ ਰਹੀ ਸੰਸਥਾ ਜਿਹੜੀ ਆ ਅਮਰੀਕਨ ਸਿੱਖ ਕੋਕਸ ਕਮੇਟੀ, ਉਹਦੇ ਜਿਹੜੇ ਕੋਆਰਡੀਨੇਟਰ ਨੇ ਡਾਕਟਰ ਪ੍ਰਿਤਪਾਲ ਸਿੰਘ, ਉਹ ਸਾਡੇ ਨਾਲ ਅੱਜ ਦੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣਗੇ, ਕਿਉਂਕਿ ਬੈਕਡ੍ਰੌਪ ਦੇ ਵਿੱਚ ਬੜਾ ਕੁਝ ਚੱਲਿਆ ਜੋ ਪਿਛਲੇ ਦਿਨਾਂ ਦੇ ਦੌਰਾਨ। ਤੇ ਅਸੀਂ ਦੇਖਿਆ ਕਿ ਕਿਵੇਂ ਇਸ ਸਾਰੀ ਜੰਗ ਦੇ ਵਿੱਚ ਜਿੱਥੇ ਭਾਰਤ ਤੇ ਪਾਕਿਸਤਾਨ ਲੜ ਰਹੇ ਸੀ, ਤਾਂ ਸਿੱਖ ਇੱਕ ਵੱਖਰੀ ਧਿਰ ਵਜੋਂ ਜਿਹੜੇ ਆ ਦੁਨੀਆ ਦੇ ਸਾਹਮਣੇ ਆਏ। ਦੁਨੀਆ ਦੇ ਨਕਸ਼ੇ ਦੇ ਉੱਤੇ ਸਿੱਖ ਇੱਕ ਵੱਖਰੀ ਧਿਰ ਵਜੋਂ ਪੇਸ਼ ਹੋਏ। ਤੇ ਸਾਰੇ ਦੇ ਵਿੱਚ ਕਿਵੇਂ ਅਮਰੀਕਾ ਦੇ ਵਿੱਚ ਲੋਬਿੰਗ ਜਾਂ ਡਾਇਲੋਗ ਚੱਲਿਆ, ਕਿਵੇਂ ਪਾਕਿਸਤਾਨ, ਅਮਰੀਕਾ, ਇੰਡੀਆ, ਇਹਨਾਂ ਸਾਰਿਆਂ ਦੇ ਵਿੱਚ ਸਿੱਖਾਂ ਦੀ ਇਨਵੋਲਵਮੈਂਟ ਰਹੀ। ਤੇ ਇਹ ਸਾਰੇ ਜਿਹੜੀਆਂ ਇਹ ਘਟਨਾਵਾਂ ਨੇ ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਤੇ ਕਿਵੇਂ ਜਿਹੜੀ ਅੱਗੇ ਸਿਚੁਏਸ਼ਨ ਅਨਫੋਲਡ ਹੋ ਰਹੀ ਆ, ਕਿਵੇਂ ਦਾ ਰੂਪ ਅੱਗੇ ਸਿਚੁਏਸ਼ਨ ਲੈ ਸਕਦੀ ਆ, ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਮੈਂ ਡਾਕਟਰ ਪ੍ਰਿਤਪਾਲ ਸਿੰਘ ਜੀ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ। ਸਰਦਾਰ ਸੁਖਵਿੰਦਰ ਸਿੰਘ, ਸਭ ਤੋਂ ਪਹਿਲਾਂ ਤੁਹਾਡਾ ਤੇ ਤੁਹਾਡੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਹੀ ਇੰਟੈਲੀਜੈਂਟਲੀ ਸਾਰੀ ਸਿਚੁਏਸ਼ਨ ਨੂੰ ਪੜ੍ਹਦੇ ਹੋ, ਦੇਖਦੇ ਹੋ, ਫਿਰ ਲੋਕਾਂ ਤੱਕ ਇਸ ਨੂੰ ਲੈ ਕੇ ਜਾਂਦੇ ਹੋ। ਤੁਹਾਡਾ ਅਤੇ ਤੁਹਾਡੇ ਅਦਾਰੇ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਵੀ ਬਹੁਤ ਧੰਨਵਾਦ ਡਾਕਟਰ ਪ੍ਰਿਤਪਾਲ ਸਿੰਘ ਜੀ, ਕਿਉਂਕਿ ਜਿੱਥੋਂ ਤੱਕ ਸਾਨੂੰ ਜਾਣਕਾਰੀ ਆ ਕਿ ਅਮਰੀਕਨ ਸਿੱਖ ਕਾਕਸ ਨੇ ਕਾਫੀ ਤਰੱਦਦ ਕੀਤਾ ਪਿਛਲੇ ਦਿਨਾਂ ਦੇ ਵਿੱਚ। ਜਿਹੜੀ ਪੰਜਾਬ ਦੀ ਤੇ ਸਿੱਖਾਂ ਦੀ ਅਲਾਈਨਸ ਸੀ ਕਿ ਪੰਜਾਬ ਜਿਹੜਾ ਆ ਉਹ ਜੰਗ ਦਾ ਅਖਾੜਾ ਨਹੀਂ ਬਣਨਾ ਚਾਹੀਦਾ, ਇਹ ਜੰਗ ਨਹੀਂ ਹੋਣੀ ਚਾਹੀਦੀ ਆ ਉਸ ਖਿੱਤੇ ਦੇ ਵਿੱਚ। ਤੇ ਅਸੀਂ ਦੇਖਿਆ ਕਿ ਫਿਰ ਅਮਰੀਕਾ ਦੀ ਵਿਚੋਲਗੀ ਦੇ ਨਾਲ ਇਹ ਜਿਵੇਂ ਸੀਜ਼ ਫਾਇਰ ਹੋਇਆ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਮਤਲਬ ਜਿਵੇਂ ਅਸੀਂ ਦੇਖਿਆ ਕਿ ਅਮਰੀਕਾ ਜਿਹੜਾ ਆ ਉਹਦੀ ਇੰਟਰਵੈਂਸ਼ਨ ਹੋ ਗਈ ਆ, ਤੇ ਤੁਸੀਂ ਐਜ਼ ਅ ਸਿੱਖ ਲੋਬਿੰਗ ਗਰੁੱਪ ਉੱਥੇ ਲਗਾਤਾਰ ਕੰਮ ਕਰ ਰਹੇ ਹੋ। ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਜੰਗ ਚੱਲ ਰਹੀ ਸੀ, ਤਾਂ ਜਿਹੜੀ ਕੀ ਮਤਲਬ ਜਿਹੜੇ ਐਫਰਟਸ ਨੇ ਉਹ ਖਾਸ ਤੌਰ ਤੇ ਜੇ ਅਮਰੀਕਨ ਸਿੱਖ ਕੋਕਸ ਕਮੇਟੀ ਦੀ ਗੱਲ ਕਰਾਂ, ਤਾਂ ਤੁਹਾਡੀ ਅਪਰੋਚ ਕਿਹੋ ਜੀ ਰਹੀ? ਤੁਸੀਂ ਮਤਲਬ ਕਿਹੋ ਜਿਹੇ ਤੁਹਾਡੇ ਯਤਨ ਰਹੇ, ਉਹਦੇ ਬਾਰੇ ਜ਼ਰੂਰ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ। ਬੜਾ ਤੁਹਾਡਾ ਬਹੁਤ ਸੋਹਣਾ ਸਵਾਲ ਹੈ, ਪਰ ਮੈਂ ਅੱਧਾ ਕੁ ਮਿੰਟ 1 ਮਿੰਟ ਲਵਾਂਗਾ ਕਿ ਇਹ ਜਿਹੜੀ ਸਾਰੀ ਸਿਚੁਏਸ਼ਨ ਪੈਦਾ ਕਿੱਦਾਂ। ਇਹ ਲੰਬੇ ਸਮੇਂ ਤੋਂ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਇੱਕ ਕਸ਼ਮੀਰ ਦੇ ਇਸ਼ੂ ਨੂੰ ਲੈ ਕੇ ਜਾਂ ਹੋਰ ਕਈ ਇਸ਼ੂ ਨੂੰ ਲੈ ਕੇ ਇੱਕ ਬੜਾ ਲੰਬੇ ਸਮੇਂ ਤੋਂ ਵਾਦ ਵਿਵਾਦ ਚੱਲ ਰਿਹਾ, ਜਿਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਇੱਥੇ ਗੱਲ ਹੋਰ ਵਾਅਦੇ ਕਰਦਾ ਜਾਵਾਂ ਕਿ ਜਿਹੜੀ ਅੱਗੇ ਚੱਲ ਕੇ ਵੀ ਆਪਾਂ ਗੱਲ ਕਰਾਂਗੇ ਕਿ 1972 ਦੇ ਵਿੱਚ ਇੱਕ ਸ਼ਿਮਲਾ ਐਗਰੀਮੈਂਟ ਹੋਇਆ ਸੀ, ਜਿਹਦੇ ਵਿੱਚ ਦੋਨਾਂ ਮੁਲਕਾਂ ਨੇ ਡਿਸਾਈਡ ਕੀਤਾ ਸੀ ਅਸੀਂ ਕਿਸੇ ਹੋਰ ਮੁਲਕ ਦੀ ਇੰਟਰਵੈਂਸ਼ਨ ਨਹੀਂ ਚਾਹਾਂਗੇ, ਅਸੀਂ ਜਿਹੜੇ ਇਸ਼ੂ ਆ ਬਾਈਲੈਟਰਲ ਤੌਰ ਤੇ ਹੱਲ ਕਰਾਂਗੇ। ਇਹਦੇ ਤੇ ਵੀ ਆਪਾਂ ਬਾਅਦ ਚ ਗੱਲ ਕਰਾਂਗੇ। ਪਰ ਜਿਸ ਤਰ੍ਹਾਂ ਪਹਿਲਗਾਮ ਜਿਹੜਾ ਹਮਲਾ ਸੀਗਾ,
ਜਿਸ ਤਰ੍ਹਾਂ ਹਿੰਦੁਸਤਾਨ ਨੇ ਆਪੇ ਹੀ ਕ੍ਰੀਏਟ ਕਰਕੇ ਇੱਕ ਨਾਲ ਲੱਗਦੇ ਮੁਲਕ ਨੂੰ, ਜਿਹੜਾ ਕਿ ਪੀਸਫੁਲੀ ਆਪਣੇ ਤਰੀਕੇ ਨਾਲ ਆਪਣੇ ਸ਼ਹਿਰੀਆਂ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਿਹਾ, ਉਹਦੇ ਤੇ ਇਹਨਾਂ ਲੋਕਾਂ ਨੇ ਨਜਾਇਜ਼ ਦਬਾਅ ਪਾ ਕੇ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਔਰ ਹਮਲਾ ਕੀਤਾ ਵੀ। ਉਸ ਹਮਲੇ ਦੇ ਸਿੱਟੇ ਵਜੋਂ ਇਹਦਾ ਹਮਲਾ ਸੀ ਇੱਕ ਧਿਰੀ ਨਹੀਂ ਸੀ। ਜਿੱਥੇ ਇੱਕ ਪਾਸੇ ਤਾਂ ਉਹ ਪਾਕਿਸਤਾਨ ਨੂੰ ਤਬਾਹ ਕਰਨਾ ਚਾਹੁੰਦੇ ਸੀ, ਉੱਥੇ ਜਿਹੜੀ ਸਾਡੀ ਸਿੱਖ ਵਸੋਂ ਉਹ ਸਾਰੀ ਇਸ ਜੰਗ ਦੇ ਮੈਦਾਨ ਦੇ ਵਿਚਕਾਰ ਆਈ। ਜਿਹੜੀ ਪੰਜਾਬ ਦੀ ਧਰਤੀ ਆ ਜਿੱਥੇ ਅਸੀਂ ਵੱਸਦੇ ਹਾਂ, ਉਹ ਇਸ ਜੰਗ ਦੇ ਵਿਚਕਾਰ ਸੀ। ਔਰ ਪਿਛਲੇ 40-45 ਸਾਲ ਤੋਂ, ਚਾਹੇ ਉਹ ਇੰਦਰਾ ਗਾਂਧੀ ਦਾ ਰਜੀਮ ਹੋਵੇ, ਉਹਨੇ ਵੀ 1965 ਵਿੱਚ ਵੀ ਔਰ ਉਹਦੇ ਤੋਂ ਬਾਅਦ 'ਚ ਵੀ ਉੱਥੋਂ ਦੇ ਰਜੀਮ ਨੇ ਇਹ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਜਿਹੜੀ ਇਹ ਧਿਰ ਹਰ ਵੇਲੇ ਆ ਕੇ ਸਾਡੇ ਬਰਾਬਰ ਖੜੀ ਹੁੰਦੀ ਆ, ਇਹਨੂੰ ਨਿਊਟਰਲਾਈਜ਼ ਕਰਤਾ ਜਾਵੇ। ਸੋ ਇਸ ਜੰਗ ਦੇ ਕਈ ਪਹਿਲੂ ਸੀਗੇ। ਇੱਕ ਪਾਸੇ ਜਿੱਥੇ ਉਹ ਪਾਕਿਸਤਾਨ ਨੂੰ ਨਿਊਟਰਲਾਈਜ਼ ਕਰਨਾ ਚਾਹੁੰਦੇ ਸੀ, ਉਹਨਾਂ ਨੂੰ ਤਬਾਹ ਕਰਨਾ ਚਾਹੁੰਦੇ ਸੀ, ਨਾਲ ਦੀ ਨਾਲ ਉਹ ਜਿਹੜੀ ਉੱਥੋਂ ਦੇ ਸਿੱਖ ਵਸੋਂ, ਜਿਹੜੀ ਕਿ ਹਮੇਸ਼ਾ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਹਿੰਦੁਸਤਾਨ ਦੀਆਂ ਅੱਖਾਂ ਦੇ ਵਿੱਚ ਰੜਕਦੀ ਆ, ਪਿਛਲੇ ਅੱਜ ਤੋਂ ਨਹੀਂ ਬੜੇ ਲੰਬੇ ਸਮੇਂ ਤੋਂ, ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਸਾਜਨਾ ਦਿੱਤੀ ਆ, ਉਹ ਸਾਨੂੰ ਵੀ ਨਿਊਟਰਲਾਈਜ਼ ਕਰਕੇ ਸਾਨੂੰ ਵੀ ਤਬਾਹ ਕਰਨਾ ਚਾਹੁੰਦੇ ਸੀ। ਔਰ ਜਿਸ ਤਰ੍ਹਾਂ ਸਿੱਖਾਂ ਨੇ ਦੂਰਅੰਦੇਸ਼ੀ ਦਾ ਸਬੂਤ ਦਿੰਦੇ ਆ, ਇਸ ਸਾਰੇ ਕਾਸੇ ਦੇ ਵਿੱਚੋਂ ਇੱਕ ਧਿਰ ਵਜੋਂ ਪੇਸ਼ ਹੋਏ ਆ ਔਰ ਜੰਗ ਨੂੰ ਡਿਫਿਊਜ਼ ਕਰਨ ਦੇ ਵਿੱਚ, ਇਹਨਾਂ ਹਾਲਾਤਾਂ ਨੂੰ ਡਿਫਿਊਜ਼ ਕਰਨ ਦੇ ਵਿੱਚ ਸਿੱਖਾਂ ਦਾ ਵੀ ਇੱਕ ਰੋਲ ਆ। ਮੈਂ ਇਹ ਕਹਿਣਾ ਚਾਹੂੰਗਾ। ਅਗਲਾ ਤੁਹਾਡਾ ਸਵਾਲ ਰਿਹਾ ਲੌਬਿੰਗ ਦਾ। ਦੇਖੋ, ਅਸੀਂ ਪਿਛਲੇ ਕੋਈ 10-12 ਸਾਲ ਤੋਂ ਇੱਥੋਂ ਦੇ ਕਾਂਗਰਸ ਦੇ ਵਿੱਚ ਸਿੱਖ ਕੰਗਰੈਸ਼ਨਲ ਕਾਕਸ ਆ, ਜਿਹਦੇ ਵਿੱਚ ਸਿਰਫ ਔਰ ਸਿਰਫ ਕਾਂਗਰਸ ਦੇ ਮੈਂਬਰ ਹੀ ਹੋ ਸਕਦੇ ਆ। ਉਹਨੂੰ ਸਪੋਰਟ ਕਰਨ ਨੂੰ ਅਸੀਂ ਇੱਕ ਸਿੱਖ ਅਮਰੀਕਨ ਸਿੱਖ ਕਾਕਸ ਕਮੇਟੀ ਬਣਾਈ ਹੋਈ ਹੈ, ਜਿਹਦੇ ਵਿੱਚ ਸਿਰਫ ਸਾਡੇ ਵਰਗੇ ਰਾਈਟ ਥਿੰਕਿੰਗ ਜਾਂ ਸੇਮ ਥਿੰਕਿੰਗ ਵਾਲੇ ਲੋਕ ਜਿਹੜੇ ਆ, ਅਸੀਂ ਉਹਦੇ ਵਿੱਚ ਸ਼ਾਮਲ। ਜਦੋਂ ਤੋਂ ਇਹ ਮਸਲਾ ਸ਼ੁਰੂ ਹੋਇਆ, ਇਕੱਲਾ ਹੁਣ ਤੋਂ ਹੀ ਨਹੀਂ, ਪਿਛਲੇ ਕਈ ਸਾਲਾਂ ਤੋਂ ਜਿਹੜਾ ਸਾਡੇ ਤੇ ਦਬਾਅ ਵੱਧ ਰਿਹਾ ਸੀ, ਚਾਹੇ ਉਹ ਜਿਹੜਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ, ਉਸ ਤੋਂ ਬਾਅਦ ਭਾਈ ਗੁਰਪਤਵੰਤ ਸਿੰਘ ਪੰਨੂ ਅਤੇ ਇੱਥੋਂ ਦੇ ਹੋਰ ਕੁਝ ਚੋਣਵੇਂ ਜਿਹੜੇ ਐਕਟਿਵਿਸਟ ਸੀਗੇ, ਜਿਹੜਾ ਉਹਨਾਂ ਨੂੰ ਨਿਸ਼ਾਨਾ ਬਣਾ ਕੇ TNR ਦੇ ਥੱਲੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਾਰੇ ਕਾਸੇ ਦੇ ਵਿੱਚ ਅਸੀਂ ਇੱਥੋਂ ਦੀਆਂ ਸਰਕਾਰਾਂ ਦੇ ਨਾਲ, ਇੱਥੋਂ ਦੀ ਕਾਂਗਰਸ ਦੇ ਵਿੱਚ ਪਿਛਲੇ 2-3 ਸਾਲ ਤੋਂ ਇਹ ਇਸ਼ੂ ਉਠਾ ਰਹੇ ਹਾਂ ਔਰ ਲਗਾਤਾਰ ਅਸੀਂ ਕਾਂਗਰਸ ਨੂੰ 2 ਵਾਰੀ ਬਰੀਫਿੰਗ ਵੀ ਦਿੱਤੀ ਹੈ TNR ਦੇ ਉੱਪਰ। ਸੋ ਇਹ ਜੋ ਕੁਝ ਪਿਛਲੇ ਸਮੇਂ ਵਿੱਚ ਹੋਇਆ ਜਾਂ ਜਿਹੜਾ ਹੁਣ ਹੋ ਰਿਹਾ, ਇਹਦੇ ਵਿੱਚ ਅਸੀਂ ਇੱਕ ਧਿਰ ਵਜੋਂ ਪੇਸ਼ ਹੋਏ ਆ ਔਰ ਕੋਸ਼ਿਸ਼ ਕੀਤੀ ਆ ਕਿ ਇੱਕ ਤਾਂ ਸਾਡੀ ਵਸੋਂ ਦਾ ਉੱਥੇ ਨੁਕਸਾਨ ਨਾ ਹੋਵੇ, ਰਿਲੀਜੀਅਸ ਫਰੀਡਮ ਦਾ ਜਿਹੜਾ ਇਸ਼ੂ ਆ ਉਹਨੂੰ ਅਸੀਂ ਉੱਪਰ ਲੈ ਕੇ ਆਏ ਆ, ਆਪਣੀ ਸੋਵਰੈਨਿਟੀ ਦਾ ਜਿਹੜਾ ਇਸ਼ੂ ਆ ਉਹਨੂੰ ਅਸੀਂ ਪਬਲਿਕ ਦੇ ਸਾਹਮਣੇ ਰੱਖ ਰਹੇ ਹਾਂ। ਤੇ ਜਿਹੜੀ ਸਾਡੀ ਸੋਵਰੈਨਿਟੀ ਆ ਜਾਂ ਜਿਹੜੀ ਸਾਡਾ ਵਿਚਾਰ ਆ ਵੀ ਅਸੀਂ ਕਿਸ ਤਰ੍ਹਾਂ ਉੱਥੇ ਜਿਉਣਾ ਆ, ਉਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਦੁਨੀਆ ਦੇ ਸਾਹਮਣੇ ਉਸ ਨੂੰ ਰੱਖ ਸਕੀਏ। ਉਹ ਜੋ ਕੁਝ ਹੁਣ ਹੋਇਆ ਸਾਰਾ ਕੁਝ, ਇਹ ਸਾਡੇ ਕੁਝ ਯਤਨਾਂ ਦਾ ਨਤੀਜਾ। ਡਾਕਟਰ ਸਤਪਾਲ ਸਿੰਘ ਜੀ, ਮੈਂ ਤੁਹਾਨੂੰ ਦੱਸੂਗੀ ਡਿਪਲੋਮੈਟਿਕ ਰਿਲੇਸ਼ਨਸ ਜਿਹੜੇ ਆ ਉਹ ਬਹੁਤ ਮੈਟਰ ਕਰਦੇ ਹੁੰਦੇ ਆ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਚੀਜ਼ ਦੇਖਣ ਚ ਆਈ ਕਿ ਮਤਲਬ ਪੰਜਾਬ ਦੇ ਵਿੱਚ ਵੀ ਇਹ ਗੱਲ ਜਿਹੜੇ ਸਿਆਣੇ ਲੋਕ ਆ ਉਹਨਾਂ ਚ ਆਮ ਹੋ ਰਹੀ ਆ ਕਿ ਪਾਕਿਸਤਾਨ ਨੇ ਇਸ ਵਾਰ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ ਕਿ ਬਾਰ-ਬਾਰ ਉਹਨਾਂ ਨੇ ਇਹ ਗੱਲ ਰਿਪੀਟ ਕੀਤੀ ਕਿ ਉਹ ਪੰਜਾਬ ਦੇ ਨਾਲ ਜਾਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਹਮਲਾ ਜਿਹੜਾ ਆ ਸਿਵਿਲੀਅਨ ਪੋਪੂਲੇਸ਼ਨ ਦੇ ਉੱਤੇ ਨਹੀਂ ਕਰਨਗੇ। ਤੇ ਉਹਨਾਂ ਨੇ ਬਾਰ-ਬਾਰ ਪੰਜਾਬ ਦਾ ਜ਼ਿਕਰ ਕੀਤਾ, ਸਿੱਖਾਂ ਦਾ ਜ਼ਿਕਰ ਕੀਤਾ। ਜੇ ਅਸੀਂ ਪਾਕਿਸਤਾਨ ਦੇ ਮਿਨਿਸਟਰਸ ਦੀ ਗੱਲ ਕਰੀਏ, ਉੱਥੋਂ ਦੇ ਅਫੀਸ਼ੀਅਲਸ ਦੀ, ਉੱਥੋਂ ਦੇ ਮੀਡੀਆ ਦੀ ਗੱਲ ਕਰੀਏ, ਤੇ ਮਤਲਬ ਜਿਵੇਂ ਇਹ ਸਾਰੀ ਹੁਣ ਗੱਲ ਸਿੱਖਾਂ ਦੇ ਵਿੱਚ ਹੋ ਰਹੀ ਹੈ ਕਿ ਕੀ ਕੋਈ ਇਹੋ ਜਿਹੇ ਚੈਨਲ ਮਤਲਬ ਜਿਹੜੇ ਪਾਕਿਸਤਾਨ ਦੀ ਗਵਰਨਮੈਂਟ ਦੇ ਨਾਲ ਮਤਲਬ ਕੋਈ ਅਪਰੋਚ ਹੋਈ ਕਿ ਜਿੱਥੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਿੱਖਾਂ ਨੂੰ, ਕਿ ਸਿੱਖ ਜਿਹੜੇ ਆ ਉਹ ਤੁਹਾਡੇ ਨਾਲ ਨਹੀਂ ਲੜਨਾ ਚਾਹੁੰਦੇ ਆ, ਤੁਸੀਂ ਮਤਲਬ ਤੁਹਾਡਾ ਜਿਹੜਾ ਕੋਈ ਵੀ ਅਟੈਕ ਆ ਸਿੱਖਾਂ ਦੇ ਉੱਤੇ ਨਹੀਂ ਹੋਣਾ ਚਾਹੀਦਾ। ਕਿਉਂਕਿ ਮਤਲਬ ਇੰਡੀਆ ਜਿਹੜਾ ਆ ਉਹਦੇ ਬਾਰੇ ਇਹ ਗੱਲ ਹੋ ਰਹੀ ਸੀ ਕਿ ਇੰਡੀਆ ਪੰਜਾਬ ਨੂੰ ਇਸ ਜੰਗ ਦਾ ਅਖਾੜਾ ਬਣਾਉਣਾ ਚਾਹ ਰਿਹਾ ਆ, ਕਿ ਇੰਡੀਆ ਜਿਹੜਾ ਪੰਜਾਬ ਵਾਲਾ ਫਰੰਟ, ਕਿਉਂਕਿ 1971 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਇੰਡੀਆ ਨੇ ਜਿਹੜਾ ਲਹਿੰਦੇ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਪ੍ਰਬੰਧ ਵਾਲਾ ਪੰਜਾਬ ਆ ਉੱਥੇ ਹਮਲਾ ਕੀਤਾ। ਤੇ ਮਤਲਬ ਇਹ ਸਾਰੇ ਦੇ ਵਿੱਚ ਜਿਹੜੀਆਂ ਕੁਝ ਮਤਲਬ ਘਟਨਾਵਾਂ ਜਾਂ ਕੁਝ ਇਸ ਤਰ੍ਹਾਂ ਦੇ ਡਾਇਲੋਗ ਹੋਏ, ਉਹ ਵੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕਰਿਓ। ਦੇਖੋ, ਜਿਹੜੀ ਸੁਰਿੰਦਰ ਸਿੰਘ ਜੀ, ਤੁਹਾਡਾ ਬੜਾ ਅੱਛਾ ਸਵਾਲ ਹੈ। ਪਿਛਲੇ ਕੁਝ ਸਮੇਂ ਤੋਂ ਅਤੇ ਖਾਸ ਤੌਰ ਤੇ ਪਿਛਲੇ 3-4 ਦਿਨ ਵਿੱਚ
ਜਿਹੜੀਆਂ ਅਸੀਂ ਬੈਕਡੋਰ ਡਿਪਲੋਮੇਸੀ ਕੀਤੀ ਆ, ਉਹ ਕਈ ਵਾਰੀ ਤੁਸੀਂ ਪਬਲਿਕ ਦੇ ਸਾਹਮਣੇ ਰੱਖ ਨਹੀਂ ਸਕਦੇ। ਤੁਸੀਂ ਕੋਸ਼ਿਸ਼ ਕਰਦੇ ਆ ਕਿ ਹਰ ਜਿਹੜੀ ਚੈਸ ਬੋਰਡ ਦੇ ਉੱਪਰ ਜਿਹੜੀ ਹਰ ਗੀਟੀ ਆ, ਉਸ ਨੂੰ ਇਸ ਤਰੀਕੇ ਨਾਲ ਚਲਾਇਆ ਜਾਵੇ ਕਿ ਤੁਹਾਡਾ ਜਿਹੜਾ ਰਾਜਾ ਵੀ ਬਚ ਜਾਵੇ, ਤੁਹਾਡਾ ਇਸ਼ੂ ਵੀ ਸਾਹਮਣੇ ਆ ਜਾਵੇ। ਸੋ ਅਸੀਂ ਕੋਸ਼ਿਸ਼ ਕੀਤੀ ਆ। ਉਹਦੇ ਵਿੱਚ ਮੈਂ ਇੱਕ ਨਾਂ, ਬਾਕੀ ਨਾਂ ਤਾਂ ਮੈਂ ਨਹੀਂ ਲਊਂਗਾ, ਇੱਕ ਨਾਂ ਮੈਂ ਜ਼ਰੂਰ ਲਊਂਗਾ ਕਿ ਸਾਡੇ ਇੱਕ ਦੋਸਤ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਿੱਖ ਇਸ਼ੂਜ਼ ਤੇ ਸਾਡੇ ਨਾਲ ਕੰਮ ਕਰਦੇ ਨੇ, ਡਾਕਟਰ ਇਕਤਦਾਰ ਚੀਮਾ। ਉਹਨਾਂ ਨੇ ਪਿਛਲੇ 3-4 ਦਿਨ ਖਾਸ ਕਰਕੇ ਬੜਾ ਸਕਿੱਲਫੁਲੀ ਜਿਹੜੀ ਡਿਪਲੋਮੈਟਿਕ ਤੌਰ ਤੇ ਇਹ ਸਾਰੀ ਗੱਲ ਨੂੰ ਅੱਗੇ ਲੈ ਕੇ ਗਏ ਆ। ਉੱਥੋਂ ਦੀ ਫੌਜ ਦੇ ਜਿਹੜੇ ਡੀਜੀ ISPR ਆ, ਉਹਨਾਂ ਦਾ ਬਿਆਨ ਤੁਸੀਂ ਦੇਖ ਲਓ। ਅੱਗੇ ਕਦੀ ਇਸ ਤਰ੍ਹਾਂ ਹੋਇਆ ਨਹੀਂ ਸੀਗਾ ਵੀ ਕਿਸੇ ਦੂਸਰੀ ਧਿਰ ਨੂੰ ਜਾਂ ਦੂਸਰੇ ਮੁਲਕ ਦੀ ਵਸਦੀ ਵਸੋਂ ਨੂੰ ਇੱਕ ਮੁਲਕ ਨੇ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਐਤਕੀ ਉੱਥੋਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੇ ਕਿ ਫੋਰਨ ਮਿਨਿਸਟਰ ਵੀ ਨੇ, ਉਹਨਾਂ ਵੱਲੋਂ, ਫਿਰ ਫੌਜ ਵੱਲੋਂ ਇਹ ਲਗਾਤਾਰ ਬੋਲ ਕੇ ਕਿਹਾ ਗਿਆ ਕਿ ਸਾਡਾ ਜਿਹੜਾ ਪੰਜਾਬ ਦੀ ਸਿੱਖ ਵਸੋਂ ਆ, ਉਹਦੇ ਤੇ ਹਮਲਾ ਕਰਨ ਦਾ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦਾ, ਅਤੇ ਖਾਸ ਤੌਰ ਤੇ ਜਿਹੜੇ ਗੁਰਦੁਆਰੇ, ਦੇਖੋ ਅਸੀਂ ਪਿਛਲੇ 70-75 ਸਾਲ ਤੋਂ ਇਸ ਗੱਲ ਲਈ ਲੜ ਰਹੇ ਹਾਂ ਕਿ ਸਾਡਾ ਸਾਰੇ ਐਸੈਟ ਜਿਹੜੇ ਆ ਪੰਜਾਬ ਦੇ ਵਿੱਚ ਪਏ ਆ। ਸਾਡੇ ਧਰਮ ਦੀ ਸ਼ੁਰੂਆਤ ਉੱਥੋਂ ਹੋਈ ਹੈ, ਫਲਰਿਸ਼ ਅਸੀਂ ਉੱਥੇ ਵੀ ਹੋਏ ਆ, ਜਿਹੜਾ ਚੜ੍ਹਦਾ ਪੰਜਾਬ ਹੈ ਇੱਥੇ ਵੀ ਹੋਇਆ। ਇਹ ਜਿਹੜਾ ਯਤਨ ਸੀਗੀ ਹਿੰਦੂ ਫੋਰਸਾਂ ਦੀ ਕਿ ਇੱਕ ਪਾਸੇ ਜਿਹੜੇ ਤੁਹਾਡੇ ਜਿਹੜੇ ਹੈਗੇ ਆ, ਜਿਹੜੀ ਵਸੋਂ ਆ, ਉਹਨੂੰ ਨਿਊਟਰਲਾਈਜ਼ ਕੀਤਾ ਜਾਵੇ। ਜਿਹੜੇ ਸਾਡੇ ਸ਼ਕਤੀ ਦੇ ਸੋਮੇ ਆ, ਜਿੱਥੋਂ ਅਸੀਂ ਤਾਕਤ ਲੈਂਦੇ ਆ, ਰੂਹਾਨੀ, ਫਿਜ਼ੀਕਲ ਜਾਂ ਕਿਸੇ ਵੀ ਤਰ੍ਹਾਂ ਦੀ ਤਾਕਤ ਲੈਂਦੇ ਆ, ਉਹਨਾਂ ਨੂੰ ਨਸ਼ਟ ਕੀਤਾ ਜਾਵੇ। ਸੋ ਜਿੱਥੇ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਪਾਸੇ ਪਾਕਿਸਤਾਨ ਤੇ ਹਮਲਾ ਕਰਨਾ ਸੀ, ਜਿੱਦਾਂ ਮੈਂ ਪਹਿਲਾਂ ਕਿਹਾ ਔਰ ਕੀਤਾ ਵੀ, ਤੇ ਨਾਲ ਦੀ ਨਾਲ ਉਹਨਾਂ ਨੇ ਸਿੱਖਾਂ ਨੂੰ ਵੀ ਨਿਊਟਰਲਾਈਜ਼ ਕਰਨ ਵਾਸਤੇ, ਜਾਂ ਸਾਡੇ ਜਿਹੜੇ ਗੁਰਸਥਾਨ ਆ, ਤੁਸੀਂ ਦੇਖੋ ਵੀ ਨਨਕਾਣਾ ਸਾਹਿਬ ਦੇ ਲਾਗੇ ਵੀ ਜਿਹੜੀ ਮਿਸਲ ਡਿੱਗੀ ਆ, ਫਿਰ ਅੰਮ੍ਰਿਤਸਰ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਹਮਲੇ ਹੋਏ, ਜਾਂ ਉਸ ਏਰੀਏ 'ਚ ਵੀ ਹਮਲੇ ਹੋਏ ਆ ਜਿੱਥੇ ਸਾਡੀ ਸਿੱਖ ਵਸੋਂ ਸੀਗੀ। ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਇੱਥੋਂ ਦੇ ਜਿਹੜੇ ਇਲੈਕਟਡ ਅਫੀਸ਼ੀਅਲਸ ਜਾਂ ਜਿਹੜੇ ਕੋਈ ਵੀ ਚੈਨਲ ਜਿਹੜੇ ਇਸ ਕਾਰਜ ਦੇ ਵਿੱਚ ਸਹਾਈ ਹੋ ਸਕਦੇ ਸੀ, ਅਮਰੀਕਾ ਵਿੱਚ ਹੀ ਨਹੀਂ, ਪਾਕਿਸਤਾਨ ਦੇ ਵਿੱਚ ਵੀ, ਈਵਨ ਸਾਡੇ ਦੋਸਤ ਜਿਹੜੇ ਸਾਡੀ ਵਸੋਂ ਦੇ ਜਿਹੜੇ ਮੋਹਤਬਰ ਹਿੱਸੇ ਆ, ਜਿਹੜੇ ਪੰਜਾਬ ਚੜ੍ਹਦੇ ਪੰਜਾਬ ਦੇ ਵਿੱਚ ਵੀ ਹੈ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਕੇ ਲਗਾਤਾਰ ਇੱਕ ਜਿਹੜਾ ਅਸੀਂ ਸੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਨੂੰ ਇਸ ਲੜਾਈ ਦੇ ਵਿੱਚ ਕਿਸੇ ਦੀ ਧਿਰ ਨਹੀਂ ਬਣਨਾ ਚਾਹੀਦਾ, ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਆ ਔਰ ਆਪਣਾ ਇਸ਼ੂ ਜਿਹੜਾ ਸਾਹਮਣੇ ਲਿਆਉਣਾ ਚਾਹੀਦਾ। ਔਰ ਮੈਂ ਜਿਹੜੇ ਸਾਡੇ ਦੋਸਤ ਨੇ, ਜਾਂ ਇਕੱਲੇ ਅਸੀਂ ਨਹੀਂ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਇਸ ਸਾਰੇ ਵਿੱਚ ਕੰਮ ਕੀਤਾ, ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ। ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਬੜਾ ਸਕਿੱਲਫੁਲੀ ਉਹਨਾਂ ਨੇ ਜਿੱਥੇ ਇਸ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ ਔਰ ਆਪਣਾ ਇਸ਼ੂ ਵੀ ਸਾਹਮਣੇ ਲਿਆ। ਨਾਲ ਦੀ ਨਾਲ ਅਸੀਂ ਇੱਥੋਂ ਦੀ ਸਰਕਾਰ ਦਾ, ਪ੍ਰੈਜ਼ੀਡੈਂਟ ਟਰੰਪ ਦਾ, ਵਾਈਸ ਪ੍ਰੈਜ਼ੀਡੈਂਟ ਦਾ ਅਤੇ ਸੈਕਟਰੀ ਜਿਹੜੇ ਰੂਬੀਓ ਨੇ, ਉਹਨਾਂ ਦੀ ਜਿਹੜੀ ਜਿਸ ਤਨਦੇਹੀ ਦੇ ਨਾਲ, ਜਿਸ ਦਿਆਨਦਾਰੀ ਦੇ ਨਾਲ, ਜਾਂ ਜਿਸ ਸਕਿੱਲਫੁਲ ਜਿਹੜੀ ਤੁਸੀਂ ਡਿਪਲੋਮੇਸੀ ਕਹਿ ਲੈ, ਉਹਦੇ ਹਿਸਾਬ ਦੇ ਨਾਲ, ਜਿਸ ਤਰ੍ਹਾਂ ਸੈਕਟਰੀ ਰੂਬੀਓ ਨੇ ਦੋਨਾਂ ਹੀ ਜਿਹੜੀਆਂ ਵਾਰਿੰਗ ਫੈਕਸ਼ਨ ਹੈਗੀਆਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਿਸ ਤਰ੍ਹਾਂ ਸਿਚੁਏਸ਼ਨ ਨੂੰ ਡਿਫਿਊਜ਼ ਕੀਤਾ, ਉਹ ਇੱਕ ਬੜਾ ਮਾਰਕੇ ਦਾ ਕੰਮ ਹੈ। ਇਹ ਸੁਖਵਿੰਦਰ, ਇਸ ਸਾਰੇ ਕਾਸੇ ਦੇ ਵਿੱਚੋਂ ਗੱਲ ਹੋਰ ਬੜੀ ਸਾਹਮਣੇ ਉੱਭਰ ਕੇ ਆਈ ਕਿ ਜਿਹੜਾ ਸ਼ਿਮਲਾ ਐਗਰੀਮੈਂਟ ਦੇ ਵਿੱਚ ਇਹਨੇ ਡਿਸਾਈਡ ਕੀਤਾ ਸੀ ਦੋਨਾਂ ਮੁਲਕਾਂ ਨੇ ਵੀ ਅਸੀਂ ਥਰਡ ਜਿਹੜੀ ਕੰਟਰੀ ਆ ਉਹਦੀ ਇੰਟਰਵੈਂਸ਼ਨ ਨਹੀਂ ਚਾਹਾਂਗੇ। ਐਤਕੀ ਜਿਹੜਾ ਅਮਰੀਕਾ ਆ ਉਹ ਖੁੱਲ੍ਹ ਕੇ ਇਸ ਵਿੱਚ ਆਇਆ ਔਰ ਉਹਨੇ ਕਿਹਾ ਵੀ ਅਸੀਂ ਕਸ਼ਮੀਰ ਦੇ ਇਸ਼ੂ ਤੇ ਵੀ ਤੁਹਾਡੀ ਗੱਲ ਕਰਾਵਾਂਗੇ। ਹਾਲਾਂਕਿ ਉਹਨਾਂ ਨੇ ਮੰਨਿਆ ਨਹੀਂ, ਪਰ ਇਹਦਾ ਵਿਰੋਧ ਵੀ ਨਹੀਂ ਕੀਤਾ। ਪਰ ਪਾਕਿਸਤਾਨ ਨੇ ਤਾਂ ਹਮੇਸ਼ਾ ਹੀ ਕਿਹਾ ਕਿ ਜੇ ਕੋਈ ਸਾਡਾ ਫੈਸਲਾ ਕਰਾਉਣਾ ਚਾਹੁੰਦਾ, ਸਾਡੀ ਗੱਲਬਾਤ ਕਰਾਉਣੀ ਚਾਹੁੰਦਾ, ਅਸੀਂ ਤਿਆਰ ਹਾਂ। ਔਰ ਹਿੰਦੁਸਤਾਨ ਨੇ ਦੱਬੀ ਜ਼ੁਬਾਨਾਂ ਨੂੰ ਕਹਿ ਤਾਂ ਰਿਹਾ ਕਿ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਪਰ ਅਲਟੀਮੇਟਲੀ ਮੈਨੂੰ ਲੱਗਦਾ ਕਿ ਜਿਹੜੀ ਅਮਰੀਕਾ ਦੀ ਜਿਹੜੀ ਪਾਵਰਫੁਲ ਲੌਬੀ ਆ, ਜਾਂ ਇਹਨਾਂ ਦੀ ਜਿਹੜੀ ਬਾਂਹ ਮਰੋੜਨ ਦੀ ਸ਼ਕਤੀ ਆ, ਜਿੱਦਾਂ ਕਿ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਕਿ ਇਹਨਾਂ ਨੇ ਹਿੰਦੁਸਤਾਨ ਦੀ ਬਾਂਹ ਮਰੋੜ ਕੇ ਜਿਸ ਤਰ੍ਹਾਂ ਆਪਣੇ ਸਾਰੇ ਰਸਤੇ ਸਾਫ਼ ਔਰ ਸਿੱਧੇ ਕੀਤੇ ਆ, ਉਹਦੇ ਵਿੱਚ ਲੱਗਦਾ ਵੀ ਜਿਹੜਾ ਅਮਰੀਕਾ ਦਾ ਰਜੀਮ ਆ ਉਹ ਇਸ ਗੱਲ ਵਿੱਚ ਇੰਟਰਵਿਊ ਕਰਕੇ ਜਿਹੜੇ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜੇ ਪੈਂਡਿੰਗ ਇਸ਼ੂਜ਼ ਹੈਗੇ ਆ, ਇੱਕ ਖਾਸ ਤੌਰ ਤੇ ਕਸ਼ਮੀਰ ਦਾ ਇਸ਼ੂ ਹੈ ਜਿਹੜਾ,
ਉਹਨੂੰ ਹੱਲ ਕਰਾਉਣ ਦਾ ਇਹ ਯਤਨ ਕਰਨਾ ਜੀ। ਬਿਲਕੁਲ। ਡਾਕਟਰ ਪ੍ਰਿਤਪਾਲ ਸਿੰਘ ਜੀ, ਇਹਦੇ ਨਾਲ ਜੁੜਦਾ ਇੱਕ ਬੜਾ ਸਿੱਖਾਂ ਦੇ ਨਾਲ ਵੀ ਅਹਿਮ ਮਸਲਾ ਇਹ ਜੁੜ ਜਾਂਦਾ ਹੈ ਜਦੋਂ, ਕਿਉਂਕਿ ਤੁਸੀਂ ਸ਼ਿਮਲਾ ਐਗਰੀਮੈਂਟ ਦੀ ਗੱਲ ਕੀਤੀ, ਇੰਡੀਆ ਨੇ ਉਹਨੂੰ ਹੁਣ ਮਤਲਬ ਰੱਦ ਕਰਤਾ, ਤੇ ਉਹਦੇ ਬਾਅਦ ਇੱਕ ਰਾਹ ਖੁੱਲ ਗਿਆ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਕਿ ਥਰਡ ਪਾਰਟੀ ਇੰਟਰਵੈਂਸ਼ਨ ਦਾ, ਕਿਉਂਕਿ ਉਹੀ ਇੱਕ ਐਗਰੀਮੈਂਟ ਸੀ ਜਿਹੜਾ ਇਹਨੂੰ ਰੋਕ ਰਿਹਾ ਸੀ। ਮੈਂ ਦਰਸ਼ਕਾਂ ਦੇ ਨਾਲ ਇਹ ਜ਼ਰੂਰ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕਿ ਇਸ ਤੋਂ ਪਹਿਲਾਂ ਮਤਲਬ ਇਹ ਪਹਿਲੀ ਵਾਰ ਨਹੀਂ ਕਿ ਥਰਡ ਪਾਰਟੀ ਇੰਟਰਵੈਂਸ਼ਨ ਹੋ ਰਹੀ ਆ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਜਿੰਨੇ ਵੀ ਟਕਰਾਅ ਹੋਏ, 1948 ਦਾ ਲਾ ਲਓ, 65 ਦਾ ਲਾ ਲਓ, 71 ਦਾ ਲਾ ਲਓ, ਬਲਕਿ ਕਾਰਗਿਲ ਦੇ ਟਾਈਮ ਵੀ ਮਤਲਬ ਪਾਕਿਸਤਾਨ ਨੇ LOC ਪਾਰ ਕਰਕੇ ਭਾਰਤ ਦੀਆਂ ਜਿਹੜੀਆਂ ਕਈ ਪੋਸਟਾਂ ਆ ਉਹਨਾਂ ਤੇ ਕਬਜ਼ਾ ਕਰ ਲਿਆ ਸੀ। ਫਿਰ ਬਿਲ ਕਲਿੰਟਨ ਦੀ ਜਿਹੜੀ ਇੰਟਰਵੈਂਸ਼ਨ ਆ ਅਮਰੀਕਨ ਪ੍ਰੈਜ਼ੀਡੈਂਟ ਦੀ, ਉਹ ਤੋਂ ਬਾਅਦ ਉਹ ਪਿੱਛੇ ਗਏ। ਤਾਂ ਮਤਲਬ ਇੱਕ ਹਰ ਵਾਰ ਜਿਹੜਾ ਟਕਰਾਅ ਆ ਉਹਦੇ 'ਚ ਥਰਡ ਪਾਰਟੀ ਇੰਟਰਵੈਂਸ਼ਨ ਜਿਹੜੀ ਹੁੰਦੀ ਰਹੀ ਆ। ਪਰ ਇਸ ਵਾਰ ਜਿਵੇਂ ਡੋਨਲਡ ਟਰੰਪ ਦਾ ਇੱਕ ਬਿਹੇਵੀਅਰ ਵੀ ਆ, ਐਟੀਟਿਊਡ ਵੀ ਆ, ਤੇ ਜਿਵੇਂ ਉਹਨਾਂ ਨੇ ਟਵੀਟ ਕੀਤਾ, ਮਤਲਬ ਇਹ ਦੇਖਣ ਵਾਲੀ ਗੱਲ ਆ ਵੀ ਇਸ ਵਾਰ ਸੀਜ਼ਫਾਇਰ ਜਿਹੜਾ ਆ ਉਹਦਾ ਐਲਾਨ ਭਾਰਤ ਤੇ ਪਾਕਿਸਤਾਨ ਨੇ ਨਹੀਂ ਕੀਤਾ। ਸੀਜ਼ਫਾਇਰ ਦਾ ਐਲਾਨ ਅਮਰੀਕਨ ਪ੍ਰੈਜ਼ੀਡੈਂਟ ਕਰ ਰਹੇ ਆ। ਤੇ ਹੁਣ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਦੀ ਸਟੇਟਮੈਂਟ ਆ ਰਹੀ ਆ ਕਿ ਮਤਲਬ ਜਿਹੜਾ ਕਸ਼ਮੀਰ ਦਾ ਮਸਲਾ ਆ ਉਹਨੂੰ ਉਹ ਹੱਲ ਕਰਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨਗੇ, ਤਰੱਦਦ ਕਰਨਗੇ। ਤੇ ਉਹ ਤੋਂ ਬਾਅਦ ਇੰਡੀਆ ਦੀ ਜਿਹੜੀ ਸਟੇਟਮੈਂਟ, ANI ਜਿਹੜੀ ਇੰਡੀਆ ਦੀ, ਕਿਉਂਕਿ ਪਾਕਿਸਤਾਨ ਨੇ ਤਾਂ ਇਹਦਾ ਵੈਲਕਮ ਕੀਤਾ। ਪਾਕਿਸਤਾਨ ਤਾਂ ਲਗਾਤਾਰ ਕਹਿ ਰਿਹਾ ਵੀ UN ਸਿਕਿਉਰਿਟੀ ਕਾਊਂਸਲ ਦਾ ਜਿਹੜਾ ਰੈਜ਼ੋਲੂਸ਼ਨ ਆ ਉਹਦੇ ਮੁਤਾਬਕ ਰੈਫਰੈਂਡਮ ਕਰਾਇਆ ਜਾਵੇ ਜਾਂ ਕੋਈ ਥਰਡ ਪਾਰਟੀ ਇੰਟਰਵੈਂਸ਼ਨ ਹੋਵੇ, ਪਰ ਇੰਡੀਆ ਹਮੇਸ਼ਾ ਇਹਨੂੰ ਡਿਨਾਈ ਕਰਦਾ ਰਿਹਾ। ਤੇ ਹੁਣ ਫਿਰ ਇੰਡੀਆ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਵੀ ਹੈਵ ਅ ਵੈਰੀ ਕਲੀਅਰ ਪੋਜੀਸ਼ਨ ਔਨ ਕਸ਼ਮੀਰ, there is only one matter left, the return of the Pakistan occupied Kashmir. There is nothing else to talk. If they talk about handing over terrorists, we can talk. We don't have any intention of any other topic. We don't want anyone to mediate. We don't need anyone to mediate. ਤਾਂ ਇਹ ਇੱਕ ਬੜੀ ਰਿਊਡ ਸਟੇਟਮੈਂਟ ਜਿਹੜੀ ਆ ਉਹ ਇੰਡੀਆ ਵਾਲੇ ਪਾਸਿਓਂ ਆ ਰਹੀ ਆ। ਤਾਂ ਡਾਕਟਰ ਪ੍ਰਿਤਪਾਲ ਸਿੰਘ ਜੀ, ਮੈਂ ਦਰਸ਼ਕਾਂ ਦੇ ਨਾਲ ਵੀ ਕਿਉਂਕਿ ਜਾਣਕਾਰੀ ਇਸ ਕਰਕੇ ਸਾਂਝੀ ਕਰ ਰਿਹਾ ਕਿ ਸਾਰੀਆਂ ਘਟਨਾਵਾਂ ਜੇ ਇੱਕ ਸੀਕੁਐਂਸ 'ਚ ਦੇਖੀਏ ਤਾਂ ਇਹ ਲੱਗ ਰਿਹਾ ਵੀ ਸੀਜ਼ਫਾਇਰ ਤੋਂ ਬਾਅਦ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਬਾਹਰ ਆ ਕੇ ਪਬਲਿਕਲੀ ਆਪਣੀ ਵਿਕਟਰੀ ਦਾ ਐਲਾਨ ਕੀਤਾ। ਇੰਡੀਅਨ ਪ੍ਰਾਈਮ ਮਿਨਿਸਟਰ ਲੱਭ ਨਹੀਂ ਰਿਹਾ ਕਿ ਕਿੱਥੇ ਆ, ਉਹ ਦਿਖ ਨਹੀਂ ਰਿਹਾ ਜਦੋਂ ਦਾ ਇਹ ਸਾਰੇ ਘਟਨਾਕ੍ਰਮ ਸ਼ੁਰੂ ਹੋਏ ਆ। ਤੇ ਨਰਿੰਦਰ ਮੋਦੀ ਕਿਤੇ ਨਹੀਂ ਨਜ਼ਰ ਆ ਰਹੇ, ਕੋਈ ਪਬਲਿਕ ਸਟੇਟਮੈਂਟ ਨਹੀਂ ਆ। ਤੇ ਹੁਣ ਜਿਹੜੀ ਇਹ ਸਟੇਟਮੈਂਟ ਹੈ ਇਹ ਵੀ ਅਮਰੀਕਾ ਦੇ ਉੱਤੇ ਇੱਕ ਅਟੈਕ, ਡੋਨਲਡ ਟਰੰਪ ਦੇ ਉੱਤੇ ਇੱਕ ਅਟੈਕ ਵਜੋਂ ਜਿਹੜੀ ਦੇਖੀ ਜਾ ਰਹੀ ਹੈ, ਜਿਹੜੀ ANI ਦੇ ਉੱਤੇ ਪਬਲਿਸ਼ ਕੀਤੀ ਗਈ ਆ। ਪਰ ਇਹ ਸਾਰੇ ਦੇ ਵਿੱਚ ਜਦੋਂ ਅਮਰੀਕਾ ਕਸ਼ਮੀਰ ਦੇ ਵਿੱਚ ਹੁਣ ਇੰਟਰਵੈਂਸ਼ਨ ਦੀ ਗੱਲ ਕਰ ਰਿਹਾ ਆ, ਤੇ ਤੁਸੀਂ ਕਿਹਾ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਤੇ ਪਾਕਿਸਤਾਨ ਦੇ ਵਿਚਾਲਿਓਂ ਜਿਹੜਾ ਇਹ ਮਤਲਬ ਜਿਹੜਾ ਉਸ ਖਿੱਤੇ ਦੇ ਵਿੱਚ ਇਹ ਟਕਰਾਅ ਆ ਉਹ ਨਿਊਟਰਲਾਈਜ਼ ਹੋਣ। ਤੇ ਸਟੇਟ ਸੈਕਟਰੀ ਜਿਹੜੇ ਆ ਸਟੇਟ ਡਿਪਾਰਟਮੈਂਟ ਦੇ, ਉਹਨਾਂ ਨੇ ਇਹ ਗੱਲ ਤਾਂ ਕਹਿਤੀ ਆ ਕਿ ਜਿਹੜਾ ਇੰਡੀਆ ਆ ਉਹ ਸੀਜ਼ਫਾਇਰ ਵੇਲੇ ਇਸ ਗੱਲ ਦੇ ਲਈ ਰਾਜ਼ੀ ਹੋਇਆ ਕਿ ਜਿਹੜੇ ਮਸਲੇ ਹੈਗੇ ਆ ਭਾਰਤ ਤੇ ਪਾਕਿਸਤਾਨ ਦੇ, ਉਹਨਾਂ ਦੇ ਲਈ ਕਿਸੇ ਨਿਊਟਰਲ ਸਪੇਸ ਦੇ ਵਿੱਚ, ਕਿਸੇ ਨਿਊਟਰਲ ਥਾਂ ਦੇ ਉੱਤੇ ਜਿਹੜਾ ਡਾਇਲੋਗ ਆ ਉਹ ਇਨੀਸ਼ੀਏਟ ਕੀਤਾ ਜਾਊਗਾ। ਪਰ ਇੰਡੀਆ ਨੇ ਹਾਲਾਂਕਿ ਇਹਨੂੰ ਵੀ ਡਿਨਾਈ ਕੀਤਾ। ਇੰਡੀਆ ਨੇ ਕਿਹਾ ਕਿ ਅਸੀਂ ਕਿਸੇ ਵੀ ਤੀਜੀ ਥਾਂ ਦੇ ਉੱਤੇ ਗੱਲਬਾਤ ਕਰਨ ਲਈ ਨਹੀਂ ਮੰਨੇ ਆ। ਤਾਂ ਇੱਕ ਸੀਜ਼ਫਾਇਰ ਦੇ ਵਿੱਚ ਹੋਰ ਬੜਾ ਇੰਪੋਰਟੈਂਟ ਪੁਆਇੰਟ ਸੀ ਕਿ ਜਿਹੜੀ ਸਟੇਟਮੈਂਟ ਸੀ, ਮਿਸਰੀ ਜਿਹੜੇ ਇਹਨਾਂ ਦੇ ਸਪੋਕਸਪਰਸਨ ਨੇ ਫੋਰਨ ਮਿਨਿਸਟਰੀ ਦੇ, ਉਹਨਾਂ ਨੇ ਕਿਹਾ ਵੀ ਇੱਕ ਅੰਡਰਸਟੈਂਡਿੰਗ ਹੋਈ ਆ, ਭਾਵ ਕਿ ਕੋਈ ਐਗਰੀਮੈਂਟ ਨਹੀਂ ਹੋਇਆ, ਸਿਰਫ ਅੰਡਰਸਟੈਂਡਿੰਗ। ਵੀ ਅਮਰੀਕਾ ਨੇ ਕਹਿਤਾ ਵੀ ਬੰਦ ਕਰੋ, ਤੇ ਭਾਰਤ ਜਿਹੜਾ ਇਹ ਪਹਿਲਾਂ ਇਹ ਗੱਲ ਕਹਿ ਰਿਹਾ ਸੀ ਕਿ ਜੇ ਪਾਕਿਸਤਾਨ ਨੇ ਅਟੈਕ ਕੀਤਾ, ਰਿਟੈਲੀਏਸ਼ਨ ਕੀਤੀ, ਤਾਂ ਅਸੀਂ ਮੋੜਵਾਂ ਜਵਾਬ ਦੇਵਾਂਗੇ। ਤਾਂ ਭਾਰਤ ਉਹ ਜਵਾਬ ਤੋਂ ਪਹਿਲਾਂ ਹੀ ਜਿਹੜਾ ਆ ਉਹ ਸੀਜ਼ਫਾਇਰ ਕਰ ਗਿਆ। ਤਾਂ ਇਹ ਸਾਰੇ ਦੇ ਵਿੱਚ, ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਜੀ, ਜੇ ਮਤਲਬ ਕਸ਼ਮੀਰ ਦਾ ਮਸਲਾ ਅਮਰੀਕਾ ਇੰਟਰਵੈਂਸ਼ਨ ਕਰਦਾ, ਤਾਂ ਉਹ ਜਿਹੜੇ ਉਹ ਅਮਰੀਕਾ ਨੂੰ ਖਾਲਿਸਤਾਨ ਦੇ ਮਸਲੇ ਤੇ ਇੰਟਰਵੈਂਸ਼ਨ ਕਰਾਉਣ ਲਈ ਲੈ ਕੇ ਆਉਣਾ, ਤਾਂ ਇੱਕ ਲੋਬਿੰਗ ਦਾ ਬਹੁਤ ਵੱਡਾ ਚੈਲੰਜ, ਸਿੱਖ ਲੋਬਿੰਗ ਦਾ ਅਗਲੇ ਸਮੇਂ 'ਚ ਮੈਨੂੰ ਲੱਗਦਾ ਇਹ ਬਣਨ ਵਾਲਾ। ਤਾਂ ਤੁਸੀਂ ਇਹਨੂੰ ਕਿਵੇਂ ਦੇਖ ਰਹੇ ਹੋ ਕਿ ਇਹ ਮਤਲਬ ਉਹਦੇ ਨਾਲ ਇਹ ਪੋਸੀਬਿਲਿਟੀਜ਼ ਖਾਲਿਸਤਾਨ ਦੇ ਕਾਇਮੀ ਦੇ ਇਸ਼ੂ ਦੀਆਂ ਉਹ ਵਧਣਗੀਆਂ, ਜਾਂ ਫਿਰ ਤੁਹਾਨੂੰ ਲੱਗਦਾ ਕਿ ਸਾਰਾ ਫੋਕਸ ਜਿਹੜਾ ਆ ਉਹ ਕਸ਼ਮੀਰ ਮਸਲੇ ਤੇ ਕੰਸਨਟਰੇਟ ਹੋ ਸਕਦਾ ਹੈ? ਦੇਖੋ, ਤੁਹਾਡਾ ਕਹਿੰਦਾ ਬਹੁਤ ਇਹ ਬਰੌਡ ਕੁਐਸਚਨ ਹੈਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਵੀ ਬਿਲ ਕਲਿੰਟਨ ਦੇ ਵੇਲੇ ਵੀ ਜਾਂ ਉਹ ਤੋਂ ਪਹਿਲਾਂ ਵੀ ਜਿਹੜੀਆਂ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਜਿਹੜੀ ਸਿਚੁਏਸ਼ਨ ਡਿਫਿਊਜ਼ ਹੋਵੇ, ਉਹ ਇੱਕ ਫਰੈਂਡਲੀ ਜੈਸਚਰ ਹੁੰਦੇ ਸੀ। ਦੋਨਾਂ ਧਿਰਾਂ ਨੂੰ ਕਹਿੰਦੇ ਸੀ ਵੀ ਤੁਸੀਂ ਆਹ ਕਰੋ, ਆਹ ਨਾ ਕਰੋ, ਇਦਾਂ ਕਰੋ। ਪਰ ਜਿਸ ਤਰ੍ਹਾਂ ਐਤਕੀ ਹੋਈ ਹੈ ਨਾ, ਇਦਾਂ ਪਹਿਲਾਂ ਨਹੀਂ ਕਦੀ ਹੋਈ। ਇਦਾਂ ਦਾ ਮਤਲਬ ਇਦਾਂ ਲੱਗਦਾ ਸੀ ਵੀ ਮਤਲਬ ਤੱਕੜੀ ਫੜੀ ਹੋਈ ਹੈ ਤੇ ਗੱਭੇ ਇੱਕ ਬੰਦਾ ਬੈਠਾ। ਉਹ ਟਰੰਪ ਨੇ ਬੈਠ ਕੇ ਤੋਲ ਕੇ, ਤੇ ਐਲਾਨ ਵੀ ਜਿਹੜਾ ਇਸ ਸਾਡੇ ਸੀਜ਼ਫਾਇਰ ਦਾ ਉਹ ਪ੍ਰੈਜ਼ੀਡੈਂਟ ਟਰੰਪ ਨੇ ਕੀਤਾ। ਸੋ ਅਸਲ 'ਚ ਇਹਨਾਂ ਨੂੰ ਜਿਹੜੀ ਨਾ ਇੱਕ ਕਰੀ ਗੱਲ ਹੁੰਦੀ ਆ,
ਜਿਹੜੇ ਪਾਕਿਸਤਾਨ ਨੇ ਤਾਂ ਬੜੀ ਮਤਲਬ ਇਮਾਨਦਾਰੀ ਦੇ ਨਾਲ ਇਹ ਕਹਿ ਦਿੱਤਾ ਵੀ ਠੀਕ ਹੈ, ਅਸੀਂ ਇਸ ਗੱਲ ਤੇ ਰਾਜ਼ੀ ਹਾਂ। ਪਰ ਇੰਡੀਆ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਉਹਨਾਂ ਨੂੰ ਨਾ ਇਸ ਸਾਰੀ ਸਿਚੁਏਸ਼ਨ 'ਚ ਪਤਾ ਨਹੀਂ ਲੱਗ ਰਿਹਾ ਵੀ ਉਹ ਜਿੱਤ ਗਏ ਹੈ ਕਿ ਹਾਰ ਗਏ। ਇਹ ਉਹਨਾਂ ਦੀ ਦਿਮਾਗੀ ਜਿਹੜੀ ਹੈਗੀ ਹੈ ਨਾ, ਮਤਲਬ ਉਹ ਬੌਣੇ ਪਾਉਣ ਦੀ ਨਿਸ਼ਾਨੀ ਹੈ। ਉਹਨਾਂ ਨੂੰ ਸਮਝ ਨਹੀਂ ਲੱਗਣ ਡਈ ਵੀ ਹੋਇਆ ਕੀ। ਅੱਛਾ ਦੇਖੋ, ਇਹ ਤੇ ਸਾਰੇ ਕਾਲਸੀ ਦੇ ਵਿੱਚ ਜਿਹੜੀ ਜੀਓ ਪੋਲੀਟੀਕਲ ਸਿਚੁਏਸ਼ਨ ਹੈ ਨਾ, ਸਾਨੂੰ ਉਹਨੂੰ ਵੀ ਧਿਆਨ 'ਚ ਰੱਖਣਾ ਪੈਂਦਾ। ਪਲੱਸ ਜਿਹੜੀ ਕਿਸੇ ਵੀ ਮਸਲੇ ਦਾ ਹੱਲ ਹੋਣ ਦੇ ਵਿੱਚ ਜਿਹੜੇ ਇਕਨੋਮਿਕ ਸਿਚੁਏਸ਼ਨ ਹੁੰਦੀ ਹੈ ਨਾ, ਉਹ ਬੜਾ ਮੇਜਰ ਰੋਲ ਪਲੇ ਕਰਦੀ ਹੈ। ਇਹ ਦੋਨੇ ਚੀਜ਼ਾਂ ਨੂੰ ਆਪਾਂ ਨੂੰ ਧਿਆਨ 'ਚ ਰੱਖਦੇ ਹੋਏ, ਜਿਸ ਤਰ੍ਹਾਂ ਚੀਨ ਨੇ ਪਾਕਿਸਤਾਨ ਦਾ ਸਾਥ ਦਿੱਤਾ, ਠੀਕ ਹੈ ਜੀ, ਰਸ਼ੀਆ ਜਿਹੜਾ ਉਹ ਚੁੱਪ ਬੈਠਾ, ਅਮਰੀਕਾ ਵਾਲੇ ਜਿਹੜੇ ਹੈਗੇ ਆ ਥੋੜੇ ਇਹਨੂੰ ਫਰੈਂਡਲੀ ਸੀਗੇ ਇੰਡੀਆ ਨੂੰ, ਇਹ ਸਾਰਾ ਕੁਝ ਵੀ ਸਾਰਾ ਕੁਝ ਡਿੱਗਿਆ ਹੈ। ਜਿਸ ਤਰ੍ਹਾਂ ਇਸ ਸਾਰੀ ਸਿਚੁਏਸ਼ਨ 'ਚ ਪਾਕਿਸਤਾਨ ਨੇ ਰਿਐਕਟ ਕੀਤਾ ਜਾਂ ਐਕਟ ਕੀਤਾ, ਕਹਿ ਲਓ, ਰਿਐਕਟ ਇਹਨਾਂ ਨੇ ਕੀਤਾ ਨਾ। ਉੱਥੋਂ ਦੀ ਮੈਂ ਵਧਾਈ ਦੇਣਾ ਚਾਹੁੰਦਾ ਪਾਕਿਸਤਾਨ ਦੇ ਫੌਜ ਨੂੰ, ਉੱਥੇ ਦੀ ਲੀਡਰਸ਼ਿਪ ਨੂੰ, ਜਿਸ ਤਰੀਕੇ ਨਾਲ ਬੜੀ ਟੈਕਟਫੁਲੀ ਉਹਨਾਂ ਨੇ ਜਿਹੜਾ ਹਿੰਦੁਸਤਾਨ ਦਾ ਹਮਲਾ ਆ ਉਹਨੂੰ ਨਕਾਰਿਆ ਵੀ ਆ ਔਰ ਉਹ 'ਚ ਜਿੱਤ ਪ੍ਰਾਪਤ ਕੀਤੀ ਹੈ। ਔਰ ਜਿਹੜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਕਿ ਜਿਹੜੀ ਇਹ ਸਾਰੀ ਸਿਚੁਏਸ਼ਨ ਪੈਦਾ ਹੋਈ ਆ, ਉਹਦੇ ਵਿੱਚ ਜਿੱਤ ਕਿਹਦੀ ਹੋਈ ਹੈ? ਜਿੱਤ ਪਾਕਿਸਤਾਨ ਦੀ। ਪਾਕਿਸਤਾਨ ਇਸ ਸਾਰੀ ਸਿਚੁਏਸ਼ਨ ਜਿੱਤਿਆ। ਉਹਨਾਂ ਨੇ ਲੜਾਈ ਸ਼ੁਰੂ ਨਹੀਂ ਸੀ ਕੀਤੀ, ਉਹਨਾਂ ਨੇ ਤਾਂ ਬੜੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਵੀ ਅਸੀਂ ਆਪਣੇ ਹਿਸਾਬ ਨਾਲ ਰਹਿਣ ਦੇ, ਸਾਨੂੰ ਤੰਗ ਨਾ ਕਰੋ, ਪਰ ਇਹ ਨਹੀਂ ਹਟੇ। ਉਹਨਾਂ ਨੇ ਇਸ ਲੜਾਈ ਦੇ ਵਿੱਚ ਉਹਨਾਂ ਦਾ ਜਿਹੜਾ ਸੀਗਾ ਜਵਾਬ ਬੜਾ ਮੂੰਹ ਤੋੜਨਾ ਸੀ ਔਰ ਇਸ ਲੜਾਈ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਹਿੰਦੁਸਤਾਨ ਦੀ ਡਿਪਲੋਮੇਸੀ, ਹਿੰਦੁਸਤਾਨ ਦੀ ਫੌਜ, ਪੋਲੀਟੀਕਲ ਲੀਡਰਸ਼ਿਪ ਬੁਰੀ ਤਰ੍ਹਾਂ ਡਿੱਗੀ ਆ। ਉਹਨਾਂ ਨੂੰ ਹੁਣ ਪਤਾ ਨਹੀਂ ਲੱਗਣ ਡਿਆ ਵੀ ਅਸੀਂ ਜਿੱਤ ਗਏ ਕਿ ਅਸੀਂ ਹਾਰ ਗਏ। ਅੱਛਾ, ਦੂਜੀ ਗੱਲ ਜਿਹੜੀ ਇਹ ਆ, ਜਿਹੜੀ ਇਕਨੋਮਿਕ ਸਿਚੁਏਸ਼ਨ, ਉਹ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰੇਗਾ। ਅਮਰੀਕਾ ਆਪਣੀ ਇਕਨੋਮਿਕ ਸਿਚੁਏਸ਼ਨ ਨੂੰ, ਟੈਰਿਫ ਦੀ ਸਿਚੁਏਸ਼ਨ ਨੂੰ ਜਾਂ ਆਪਣੇ ਵਪਾਰ ਨੂੰ ਦੇਖਦਿਆਂ ਹੋਇਆਂ ਹਿੰਦੁਸਤਾਨ ਦੀ ਬਾਂਹ ਮਰੋੜੇਗਾ ਔਰ ਇਹਨੂੰ ਟੇਬਲ ਤੇ ਲਿਆ ਗਿਆ ਇਸ ਕੰਮ ਵਾਸਤੇ ਵੀ ਤੁਸੀਂ ਬੈਠ ਕੇ ਇਹ ਜਿਹੜੇ ਮਸਲੇ ਆਪਣੇ ਸਮਝਾਓ। ਅਸੀਂ ਪਿਛਲੇ ਸਮੇਂ 'ਚ ਦੇਖਿਆ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਇੱਥੇ ਆਏ ਹੋਏ ਸੀਗੇ, ਔਰ ਦੇਖਣ ਵਾਲੀ ਗੱਲ ਸੀ ਵੀ ਉਹਦੇ ਮੂੰਹ 'ਚ ਜ਼ੁਬਾਨ ਨਹੀਂ ਸੀ, ਉਹਨੂੰ ਪਤਾ ਨਹੀਂ ਸੀ ਵੀ ਜਵਾਬ ਦੇਣਾ ਕਿ ਸਵਾਲ ਕਰਨਾ। ਸੋ ਇਹ ਉਹਨਾਂ ਦੇ ਜਿਹੜਾ ਸਿਆਸੀ ਬੌਣਾਪਨ ਆ ਉਹਦੀ ਨਿਸ਼ਾਨੀ ਆ, ਉੱਥੋਂ ਦੀ ਜਿਹੜੀ ਲੀਡਰਸ਼ਿਪ ਆ ਉਹਦੀ ਨਿਸ਼ਾਨੀ ਆ। ਫਿਰ ਜਿਸ ਤਰੀਕੇ ਨਾਲ ਪਿਛਲੇ 3-4 ਸਾਲ ਤੋਂ ਆਮ ਕਰਕੇ ਤੇ ਖਾਸ ਕਰਕੇ ਤੇ ਲੰਬੇ ਸਮੇਂ ਤੋਂ ਆਮ ਕਰਕੇ ਜਿਸ ਤਰ੍ਹਾਂ ਇਹ ਉਸ ਖਿੱਤੇ ਵਿੱਚ ਵਿਚਰ ਰਿਹਾ, ਇਹਨਾਂ ਦੀ ਕੋਈ ਪਾਲਿਸੀ ਜਿਹੜੀ ਉਹ ਕਾਮਯਾਬ ਨਹੀਂ ਹੋਈ। ਇਹ ਬੁਰੀ ਤਰ੍ਹਾਂ ਹਰ ਕੰਮ ਵਿੱਚ ਫੇਲ ਹੋਏ ਔਰ ਡਿੱਗੇ। ਮੈਂ ਇੱਕ ਵਾਰੀ ਫੇਰ ਇੱਥੇ ਹੀ ਗੱਲ ਲਿਆਉਣਾ ਚਾਹੁੰਦਾ ਕਿ ਇਸ ਸਾਰੀ ਸਿਚੁਏਸ਼ਨ ਨੂੰ ਸੁਲਝਾਉਣ ਦੇ ਵਿੱਚ ਅਮਰੀਕਾ ਦੀ ਜਿਹੜੀ ਲੀਡਰਸ਼ਿਪ ਆ ਉਹਦਾ ਬਹੁਤ ਵੱਡਾ ਰੋਲ ਆ। ਅਸੀਂ ਸਿੱਖਾਂ ਵੱਲੋਂ ਅਮਰੀਕਨ ਲੀਡਰਸ਼ਿਪ ਦੇ ਬਹੁਤ ਧੰਨਵਾਦੀ ਹਾਂ ਔਰ ਪਾਕਿਸਤਾਨ ਦੀ ਜਿਹੜੀ ਸਮੁੱਚੀ ਜਨਤਾ ਆ, ਸਮੁੱਚੀ ਲੀਡਰਸ਼ਿਪ ਆ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿੱਥੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਐਸੈਟ ਸੀ ਉਹਨਾਂ ਨੂੰ ਸੇਵ ਕੀਤਾ, ਇੰਡੀਆ ਦੇ ਵਿੱਚ ਜਿਹੜੇ ਸਾਡੇ ਇੰਡੀਅਨ ਪੰਜਾਬ ਦੇ ਵਿੱਚ ਜਿਹੜੇ ਸਾਡੇ ਐਸੈਟ ਸੀ ਉਹਨਾਂ ਨੂੰ ਵੀ ਸੇਵ ਕਰਨ ਵਿੱਚ ਮਦਦ ਕੀਤੀ ਆ ਔਰ ਉਸ ਤੋਂ ਵੀ ਵੱਧ ਜਿਹੜੀ ਸਾਡੀ ਵਸੋਂ ਦੋਨਾਂ ਹੀ ਮੁਲਕਾਂ 'ਚ ਰਹਿ ਰਹੀ ਉਹਨਾਂ ਨੂੰ ਉਹਨਾਂ ਨੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਆ। ਨਹੀਂ ਤਾਂ ਜੇ ਇਹ ਜੰਗ ਵੱਧਦੀ ਜਾਂ ਇਹ ਲੜਾਈ ਫਲੇਅਰ ਅਪ ਹੁੰਦੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਸਿੱਖਾਂ ਦਾ ਹੋਣਾ ਸੀ। ਜਿਹੜਾ ਤੁਹਾਡਾ ਸਵਾਲ ਆ ਕਿ ਜਿਹੜੇ ਅਮਰੀਕਨ ਸਰਕਾਰ ਹੈ ਜਾਂ ਇੱਥੋਂ ਦੀ ਡਿਪਲੋਮੈਸੀ ਆ ਕਸ਼ਮੀਰ ਦਾ ਮਸਲਾ ਹੱਲ ਕਰਾਉਣ ਤੋਂ ਬਾਅਦ ਕੀ ਖਾਲਿਸਤਾਨ ਦੇ ਮਸਲੇ ਤੇ ਗੱਲ ਕਰੇਗੀ, ਇਹ ਦੇਖੋ ਸੁਖਵਿੰਦਰ ਸਿੰਘ, ਇਹ ਸਮੇਂ-ਸਮੇਂ ਦੀਆਂ ਚੇਂਜ ਹੋਣ ਵਾਲੀਆਂ ਗੱਲਾਂ, ਇਹਦੇ ਰਿਜ਼ਲਟ ਆਪਾਂ ਹੁਣੇ ਨਹੀਂ ਕੱਢ ਸਕਦੇ। ਜਿਹੜੀ ਸਿੱਖ ਡਿਪਲੋਮੈਸੀ ਆ ਔਰ ਜਿਹੜੇ ਸਾਡੇ ਸਿੱਖ ਭਰਾ ਇਕੱਲੇ ਅਸੀਂ ਨਹੀਂ, ਬਹੁਤ ਸਾਰੀਆਂ ਸਿੱਖ ਪਾਰਟੀਆਂ ਇਸ ਕੰਮ ਦੇ ਵਿੱਚ ਲੱਗੀਆਂ ਹੋਈਆਂ ਨੇ। ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਸਕਿੱਲਫੁਲੀ ਕਿਸੇ ਦੀ ਵੀ ਧਿਰ ਬਣੇ ਤੋਂ ਬਿਨਾਂ ਸਾਨੂੰ ਮਤਲਬ ਆਉਣ ਵਾਲੇ ਸਮੇਂ 'ਚ ਹੋ ਸਕਦਾ ਸਾਡੇ ਜਿੱਦਾਂ ਆਖਦੇ ਮੁਸਲਮਾਨਾਂ ਦੇ 50 ਮੁਲਕ ਆ, ਸਾਡੇ ਵੀ 2-3 ਮੁਲਕ ਬਣ ਜਾਣ, ਪਰ ਸਾਨੂੰ ਕਿਸੇ ਦੀ ਵੀ ਧਿਰ ਬਣੇ ਤੋਂ ਬਿਨਾਂ ਜਿਹੜਾ ਸਿੱਖ ਇੰਟਰਸਟ ਹੈ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ। ਔਰ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਇਹ ਆਪ ਹੁਦਰੀਆਂ ਕਰ ਰਹੇ ਔਰ ਖਾਮ-ਖਾਹ ਕਿਸੇ ਦੇ ਜੰਗ ਥੋਪਣ ਦੀ ਕੋਸ਼ਿਸ਼ ਕਰਕੇ ਉਸ ਖਿੱਤੇ ਨੂੰ ਇਹ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ, ਸਾਨੂੰ ਉਹਦੇ ਵਿੱਚ ਧਿਰ ਜ਼ਰੂਰ ਹੋਣਾ ਚਾਹੀਦਾ। ਅਗਰ ਕੋਈ ਇਹਦੇ ਵਿੱਚ ਕੋਈ ਗਲਤੀ ਕਰਦਾ ਤੇ ਸਾਨੂੰ ਉਸ ਧਿਰ ਦੇ ਨਾਲ ਖੜੇ ਹੋਣਾ ਚਾਹੀਦਾ। ਤੇ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ
ਕਿ ਇਸ ਵੇਲੇ ਅਸੀਂ ਜਿੱਥੇ ਅਮਰੀਕਨ ਸਰਕਾਰ ਦਾ ਤੇ ਪਾਕਿਸਤਾਨ ਦੇ ਸਰਕਾਰ ਦਾ, ਉੱਥੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਸਾਰੇ ਇਹ ਲੜਾਈ ਦਾ ਮਾਹੌਲ ਇਹਨੂੰ ਬੰਦ ਕਰਨ ਦੇ ਵਿੱਚ ਤੇ ਜਿਸ ਤਰ੍ਹਾਂ ਸਾਡੇ ਐਸੈਟਸ ਪ੍ਰੋਟੈਕਟ ਕਰਨ ਦੇ ਵਿੱਚ ਉਹਨਾਂ ਨੇ ਮਦਦ ਕੀਤੀ ਆ, ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਜੀ। ਆਖਰੀ ਸਵਾਲ ਡਾਕਟਰ ਵਿਪਲ ਸਿੰਘ ਜੀ, ਤੁਸੀਂ ਮਤਲਬ ਜਿਹੜੀ ਗੱਲ ਕੀਤੀ ਕਿ ਜਿਹੜਾ ਸਵਾਲ ਸੀ ਮੇਰਾ, ਤੁਸੀਂ ਉਹਦਾ ਜਵਾਬ ਦਿੱਤਾ ਕਿ ਸਮਾਂ ਤੈਅ ਕਰਦਾ ਆ ਵੀ, ਕਿਉਂਕਿ ਇੱਕ ਬੜਾ ਇੰਪੋਰਟੈਂਟ ਸਵਾਲ ਆ ਕਿ ਕਸ਼ਮੀਰ ਤੋਂ ਗਾਂਹ ਕੀ ਗੱਲ ਕਸ਼ਮੀਰ ਤੱਕ ਸੀਮਿਤ ਰਹਿ ਜਾਊਗੀ ਉਸ ਖਿੱਤੇ 'ਚ, ਜਾਂ ਗੱਲ ਖਾਲਿਸਤਾਨ ਤੇ ਵੀ ਆਊਗੀ। ਪਰ ਤੁਸੀਂ ਜਿਹੜੀ ਗੱਲ ਕੀਤੀ ਕਿ ਉਹ ਮਤਲਬ ਵੀ ਜਿਹੜੀ ਸਿੱਖ ਡਿਪਲੋਮੈਸੀ ਦੀ ਤਾਕਤ ਆ, ਉਹ ਵੀ ਇਸ ਗੱਲ ਨੂੰ ਗੱਲ ਤੇ ਅਸਰ ਪਾਉਂਦੀ ਆ ਕਿ ਸਿੱਖ ਆਪਣੇ ਮਸਲੇ ਨੂੰ ਕਿੱਦਾਂ ਦੁਨੀਆ ਅੱਗੇ ਪੇਸ਼ ਕਰਦੇ ਆ। ਤੇ ਜਿੱਦਾਂ ਮਤਲਬ ਸਿੱਖਾਂ ਦੇ ਵਿੱਚ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਕਈ ਵਾਰ ਮਤਲਬ ਜਿਹੜੀ ਸਿੱਖ ਐਕਟਿਵਿਜ਼ਮ ਆ ਉਹਦੇ 'ਚ ਜਿਹੜਾ ਰੌਲਾ ਰੱਪਾ ਆ, ਹੋ ਹੱਲਾ ਆ, ਮਤਲਬ ਉਹਦੀ ਸਪੇਸ ਸਾਨੂੰ ਵੱਧ ਨਜ਼ਰ ਆਉਂਦੀ ਆ ਵੀ ਮਤਲਬ ਜਿਹੜਾ ਵੱਧ ਰੌਲਾ ਪਾ ਰਿਹਾ, ਵੱਧ ਉੱਚੀ ਬੋਲ ਰਿਹਾ, ਕਿ ਉਹ ਵੱਧ ਪ੍ਰਭਾਵ ਜਿਹੜਾ ਆਪਣਾ ਸੰਗਤ ਦੇ ਉੱਤੇ, ਕਮਿਊਨਿਟੀ ਦੇ ਉੱਤੇ ਪਾ ਜਾਂਦਾ ਹੈ। ਪਰ ਜਿਹੜੀ ਗੱਲ ਤੁਸੀਂ ਕੀਤੀ ਕਿ ਸਕਿੱਲਫੁਲੀ, ਕਿਉਂਕਿ ਡਿਪਲੋਮੇਸੀ ਇੱਕ ਆਰਟ ਆ, ਤਾਂ ਡਿਪਲੋਮੇਸੀ ਦੀ ਇਸ ਆਰਟ ਨੂੰ ਸਕਿੱਲਫੁਲੀ ਤੁਹਾਨੂੰ ਮਤਲਬ ਇਫੈਕਟ 'ਚ ਲੈ ਕੇ ਆਉਣਾ ਪੈਂਦਾ। ਤੇ ਜਿਵੇਂ ਤੁਸੀਂ ਕੰਮ ਕਰ ਰਹੇ ਹੋ, ਹੋਰ ਆਰਗੇਨਾਈਜੇਸ਼ਨਸ ਜਿਹੜੀਆਂ ਇਸ ਤਰੀਕੇ ਨਾਲ ਕੰਮ ਕਰ ਰਹੀਆਂ, ਤਾਂ ਉਹਨਾਂ ਤੁਹਾਨੂੰ ਕੀ ਲੱਗਦਾ ਵੀ ਮਤਲਬ ਸਾਰਾ ਕੁਝ ਸਹੀ ਆ, ਆਲ ਇਜ਼ ਵੈਲ, ਜਾਂ ਤੁਹਾਨੂੰ ਲੱਗਦਾ ਵੀ ਜਿਹੜੀ ਸਿੱਖ ਸੰਗਤ ਆ, ਸਿੱਖ ਪਬਲਿਕ ਆ, ਉਹਨੂੰ ਆਪਣੇ ਜਿਹੜਾ ਫੋਕਸ ਆ, ਜਿਹੜੀਆਂ ਇਸ ਤਰੀਕੇ ਦੀ ਜਿਹੜੀ ਸਕਿੱਲਫੁਲ ਡਿਪਲੋਮੇਸੀ ਆਰਗੇਨਾਈਜੇਸ਼ਨਸ ਕਰ ਰਹੀਆਂ ਨੇ, ਉਹਦੇ ਤੇ ਧਿਆਨ ਦੇਣਾ ਚਾਹੀਦਾ ਆ, ਤੇ ਉਹਨਾਂ ਜਿਹੜੇ ਆਪਣੇ ਰਿਸੋਰਸਿਸ ਨੇ ਉਹ ਕੰਸਨਟਰੇਟ ਕਰਨੇ ਚਾਹੀਦੇ ਆ, ਉਹਨਾਂ ਦੇ ਐਫਰਟਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਬੂਸਟ ਅਪ ਕਰਨਾ ਚਾਹੀਦਾ। ਮਤਲਬ ਮੇਰਾ ਸਵਾਲ ਸਿਰਫ ਇਹ ਆ ਵੀ ਤੁਸੀਂ ਕਿਉਂਕਿ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ, ਤੁਹਾਨੂੰ ਲੱਗਦਾ ਵੀ ਸਹੀ ਚੱਲ ਰਿਹਾ ਹੈ, ਜਾਂ ਤੁਹਾਨੂੰ ਲੱਗਦਾ ਵੀ ਨਹੀਂ, ਸਿੱਖ ਪਬਲਿਕ ਨੂੰ ਹੋਰ ਜਿਹੜੀ ਤਰਜੀਹ ਆ ਉਹ ਇਸ ਸਕਿੱਲਫੁਲ ਡਿਪਲੋਮੇਸੀ ਵਾਲੇ ਪਾਸੇ ਤੇ ਦੇਣੀ ਚਾਹੀਦੀ? ਤੁਹਾਡਾ ਨਾ ਬਹੁਤ ਬਹੁਤ ਵੱਡਾ ਸਵਾਲ ਹੈ, ਮੈਂ ਕੋਸ਼ਿਸ਼ ਕਰਾਂਗਾ ਇਹਦਾ ਛੋਟਾ ਜਵਾਬ ਦੇਣ ਦੀ। ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਸਿੱਖ ਹਿੱਤਾਂ ਵਾਸਤੇ, ਸਿੱਖ ਹਿੱਤਾਂ ਵਾਸਤੇ ਸਿੱਖ ਹਿੱਤਾਂ ਵਾਸਤੇ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਸਿੱਖ ਹਿੱਤਾਂ ਵਾਸਤੇ, ਉਹ ਸਾਰੀਆਂ ਸਤਿਕਾਰਯੋਗ ਹੈ ਤੇ ਧੰਨਵਾਦ ਦੀਆਂ ਬਾਤਾਂ, ਅਸੀਂ ਸਾਰਿਆਂ ਦਾ ਹੀ ਥੈਂਕਸ ਕਰਦੇ ਹਾਂ। ਪਰ ਸੁਖਵਿੰਦਰ ਸਿੰਘ ਜੀ, ਜਿਹੜੀ ਡਿਪਲੋਮੇਸੀ ਹੁੰਦੀ ਆ ਨਾ, ਉਹਨੂੰ ਤੁਸੀਂ ਪਬਲਿਕ ਪਲੇਟਫਾਰਮ ਤੇ ਲਿਆ ਕੇ, ਕਿਉਂਕਿ ਕਈ ਵਾਰੀ ਇੱਕ ਨਿੱਕੀ ਜਿਹੀ ਗੱਲ ਪਿੱਛੇ ਤੁਹਾਡਾ ਇਹਦਾ ਫੈਕਟਰ ਬਹੁਤ ਵੱਡੇ ਹੁੰਦੇ। ਤੁਸੀਂ ਸਰਕਾਰਾਂ ਨਾਲ ਵੀ ਗੱਲ ਕਰਦੇ ਆ, ਹਰ ਪਾਰਟੀ ਨਾਲ ਗੱਲ ਕਰਦੇ ਆ, ਤੇ ਕਈ ਵਾਰੀ ਤੁਹਾਨੂੰ ਦੱਸਣਾ ਵੀ ਔਖਾ ਹੁੰਦਾ ਵੀ ਤੁਸੀਂ ਕਰਦੇ ਕੀ। ਹਾਂ, ਉਹਦੇ ਜਿਹੜੇ ਰਿਜ਼ਲਟ ਆ ਉਹ ਸਾਹਮਣੇ ਆ ਕੇ ਦੱਸਦੇ ਆ ਵੀ ਯੂ ਡਿਡ ਸਮਥਿੰਗ। ਸੋ ਮੈਂ ਇੱਕ ਤਾਂ ਸਾਰੀਆਂ ਜਿੰਨੀਆਂ ਧਿਰਾਂ ਇਸ ਕਾਸੇ ਵਿੱਚ ਲੱਗੀਆਂ ਹੋਈਆਂ, ਉਹਨਾਂ ਸਾਰੀਆਂ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਕਿਸੇ ਦੀ ਧਿਰ ਨਾ ਬਣੇ, ਸਕਿੱਲਫੁਲੀ ਆਪਣੇ ਇੰਟਰਸਟ ਦੀ ਗੱਲ ਕੀਤੀ ਜਾਵੇ, ਜਿਹੜਾ ਸਿੱਖ ਇੰਟਰਸਟ ਹੈ। ਔਰ ਸਾਡਾ ਜਿਹੜਾ ਸਿੱਖ ਇੰਟਰਸਟ ਹੈ ਇਸ ਲਈ ਉਹ ਇਹ ਆ ਕਿ ਸਾਡੇ ਜਿਹੜੇ ਐਸੈਟਸ ਆ ਉਹ ਪ੍ਰੋਟੈਕਟ ਰਹਿਣ, ਸਾਡੀ ਵਸੋਂ ਆ ਜਿਹੜੀ ਉਹ ਪ੍ਰੋਟੈਕਟ ਰਵੇ, ਔਰ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਨਿਸ਼ਾਨਾ ਹੈ, ਦੇਖੋ ਅਸੀਂ ਇਸ ਗੱਲ ਤੇ ਖੜੇ ਆ ਕਿ ਇਹ ਦੋ ਮੁਲਕਾਂ ਦੇ ਵਿਚਕਾਰ ਜਿਹੜਾ ਟਕਰਾਅ ਆ, ਅਗਰ ਉਹਦੇ ਵਿਚਕਾਰ ਕੋਈ ਬਫਰ ਸਟੇਟ ਬਣ ਜਾਂਦੀ ਜਿਹੜੀ ਕਿ ਖਾਲਿਸਤਾਨ ਹੋਊਗੀ, ਉਹ ਇਸ ਮਸਲੇ ਦਾ ਪੱਕਾ ਹੱਲ ਹੈ। ਕਿਉਂਕਿ ਅਸੀਂ ਇਕੱਲੇ ਇਹ ਨਹੀਂ ਹੈ ਵੀ ਇਹਨਾਂ ਨੂੰ ਕੁਛ ਕਹਾਂਗੇ ਜਾਂ ਉਹਨਾਂ ਨੂੰ ਕੁਛ ਕਹਾਂਗੇ, ਅਸੀਂ ਲੜਾਈ ਰੋਕਣ ਦੇ ਵਿੱਚ ਸਹਾਈ ਹੋਵਾਂਗੇ। ਸਰਬੱਤ ਦੇ ਭਲੇ ਦੀ ਅਰਦਾਸ ਅਸੀਂ ਨਿੱਤ ਕਰਦੇ ਹਾਂ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਇਹ ਜਿਹੜਾ ਮਸਲਾ ਆ ਇਹ ਪੱਕੇ ਤੌਰ ਤੇ ਹੱਲ ਹੋ ਜਾਵੇ। ਪਰ ਕਿਉਂਕਿ ਜਿਹੜੀਆਂ ਹਿੰਦੁਸਤਾਨ ਦੀਆਂ ਐਕਸਪੈਂਸ਼ਨਸ ਜਿਹੜੀਆਂ ਨੀਤੀਆਂ, ਹਿੰਦੂਤਵਾਦੀ ਜਿਹੜੀਆਂ ਪਾਲਿਸੀਜ਼ ਆ, ਉਹ ਇਹਨਾਂ ਗੱਲਾਂ ਦੇ ਵਿੱਚ ਸਿੱਖਾਂ ਨੂੰ ਇੱਕ ਬਹੁਤ ਵੱਡਾ ਅੜਿੱਕਾ ਸੀ। ਹੁਣ ਤੋਂ ਨਹੀਂ, ਪਿਛਲੇ ਲੰਬੇ ਸਮੇਂ ਉੱਥੇ ਦੀ ਜਿਹੜੀ ਵਸੋਂ ਆ ਉਹ ਸਮਝਦੀ ਆ ਵੀ ਸਿੱਖ ਸਾਡੇ ਸਾਹਮਣੇ ਇੱਕ ਅੜਿੱਕਾ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਨੇ ਇਹ ਹਮਲਾ ਕਰਕੇ ਕਈ ਕੁਛ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਾਕਿਸਤਾਨ ਦੀ ਸਰਕਾਰ ਦੀ, ਉੱਥੋਂ ਦੀ ਫੌਜ ਦੀ ਸੂਝ-ਬੂਝ ਦੇ ਨਾਲ, ਅਮਰੀਕਾ ਦੀ ਸਕਿੱਲਫੁਲ ਡਿਪਲੋਮੇਸੀ ਦੇ ਨਾਲ ਇਹ ਸਿਚੁਏਸ਼ਨ ਇੱਕ ਵਾਰ ਹੱਲ ਹੋਈ ਹੈ। ਪਰ ਸਾਨੂੰ ਇਸ ਇਸ਼ੂ ਤੇ ਚੁੱਪ ਕਰਕੇ ਨਹੀਂ ਬਹਿਣਾ ਚਾਹੀਦਾ। ਆਪਣੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਨੂੰ ਹਰ ਧਿਰ ਦੇ ਨਾਲ ਗੱਲਬਾਤ ਕਰਕੇ ਜਿਹੜਾ ਆਪਣਾ ਇਸ਼ੂ ਆ ਉਹ ਸਾਹਮਣੇ ਲਿਆਉਣਾ ਚਾਹੀਦਾ। ਉਹਦੇ ਵਿੱਚ ਸਾਡਾ ਇਸ਼ੂ ਕੀ ਆ?
ਪਹਿਲੀ ਗੱਲ ਤੇ ਹੈ ਵੀ ਜਿਹੜੀ ਸਿੱਖ ਸੋਵਰਨਟੀ ਆ, ਅਸੀਂ ਉਹਦੇ ਵਾਸਤੇ ਕੰਮ ਕਰ ਰਹੇ ਹਾਂ। ਨੰਬਰ 2, ਰਿਲੀਜੀਅਸ ਫਰੀਡਮ। ਰਿਲੀਜੀਅਸ ਫਰੀਡਮ ਜਿਹੜੀ ਇਕੱਲੀ ਸਿੱਖਾਂ ਦੀ ਧਾਰਮਿਕ ਆਜ਼ਾਦੀ ਨਹੀਂ ਹੈਗੀ। ਗੁਰੂ ਸਾਹਿਬ ਨੇ, ਨੌਵੇਂ ਪਾਤਸ਼ਾਹ ਨੇ ਇਹ ਸ਼ਹੀਦੀ ਦੇ ਕੇ ਸਾਬਤ ਕੀਤਾ ਸੀ ਵੀ ਅਸੀਂ ਉਦੋਂ ਸਿੱਖਾਂ ਦੀ ਗੱਲ ਨਹੀਂ ਸੀਗੀ। ਉਦੋਂ ਤਿਲਕ ਜੰਝੂ ਰਾਖਾ ਪ੍ਰਭ ਤੱਕ ਸਾਡਾ ਨਹੀਂ ਸੀਗਾ, ਕਿਸੇ ਹੋਰ ਦਾ ਸੀ। ਉਹਦੀ ਅਸੀਂ ਰਾਖੀ ਕੀਤੀ ਆ। ਸੋ ਆਪਣੀ ਅਸੀਂ ਸੋਵਰੇਨਟੀ ਨੂੰ ਪ੍ਰੋਟੈਕਟ ਕਰਨਾ ਔਰ ਉਹਨੂੰ ਫਲਰਿਸ਼ ਕਰਦੇ ਦੇਖਣਾ। ਨੰਬਰ 2, ਜਿਹੜੀ ਰਿਲੀਜੀਅਸ ਫਰੀਡਮ ਹੈ, ਅਸੀਂ ਉਹਨੂੰ ਪ੍ਰੋਟੈਕਟ ਕਰਨਾ ਤਾਂ ਕਿ ਜਿੱਥੇ ਅਸੀਂ ਵਸੀਏ, ਅਸੀਂ ਇਕੱਲੇ ਅਸੀਂ ਨਹੀਂ, ਸਾਰੇ ਹੀ ਜਿਹੜੀ ਹੈਗੀ ਆ ਧਾਰਮਿਕ ਆਜ਼ਾਦੀ ਦਾ ਆਨੰਦ ਮਾਣਨ। ਮੈਂ ਇੱਕ ਗੱਲ ਹੋਰ ਬੜੀ ਕਹਾਂਗਾ ਕਿ ਜਿਹੜੇ ਅਮਰੀਕਾ ਦੇ ਨਾਲ ਸਾਡੇ ਵਿਚਾਰ ਕਿਉਂ ਮਿਲਦੇ, ਕਿਉਂਕਿ ਜਿਹੜੇ ਅਮਰੀਕਾ ਦੀ ਅਮਰੀਕਨ ਵੈਲਿਊਜ਼ ਹੈ ਤੇ ਸਿੱਖ ਵੈਲਿਊਜ਼ ਹੈ, ਇਹ ਆਲਮੋਸਟ ਸੇਮ ਹੈ, ਕੋਈ ਫਰਕ ਨਹੀਂ ਹੈਗਾ ਇਹਦੇ ਵਿੱਚ। ਇਸ ਕਰਕੇ ਅਸੀਂ ਇਹਨਾਂ ਦੇ ਨਾਲ ਗੈਟ ਅਲੋਂਗ ਵੀ ਕਰਦੇ ਹਾਂ, ਇਹਨਾਂ ਦੇ ਨਾਲ ਧੰਨਵਾਦੀ ਵੀ ਹੁੰਦੇ ਆ। ਔਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਅਮਰੀਕਨ ਸਰਕਾਰ ਨੇ ਜਾਂ ਇੱਥੋਂ ਦੇ ਪੋਲੀਟੀਕਲ ਲੀਡਰਸ਼ਿਪ ਨੇ ਜਿਸ ਤਰ੍ਹਾਂ ਰੋਲ ਪਲੇ ਕੀਤਾ, ਅਸੀਂ ਉਹਦਾ ਧੰਨਵਾਦ ਵੀ ਕਰਦੇ ਹਾਂ। ਅਖੀਰ ਦੇ ਵਿੱਚ ਮੈਂ ਇਹ ਗੱਲ ਕਹਾਂਗਾ ਕਿ ਇਸ ਸਾਰੇ ਕਾਸ਼ੀ ਦੇ ਵਿੱਚ ਜਿਹੜਾ ਪਿਛਲੇ 3-4 ਦਿਨ ਦਾ ਜਿਹੜਾ ਵਰਤਾਂਤ ਹੈ, ਇਹ ਚੱਲ ਕੇ ਖਤਮ ਤਾਂ ਹੋ ਗਿਆ, ਪਰ ਇਹ ਇੱਕ ਲੰਬੀ ਕਹਾਣੀ ਹੈ ਇਹਦੇ ਪਿਛਲੇ ਪਾਸੇ ਜਿਹੜੀ ਚੱਲਦੀ ਰਹੀ ਸੀ। ਪਰ ਜਦੋਂ ਕੋਈ ਗੱਲ ਸਮਾਪਤ ਹੁੰਦੀ ਆ, ਉਹਦੇ ਵਿੱਚੋਂ ਆਪਾਂ ਸਿੱਟਾ ਕੱਢਦੇ ਵੀ ਨਿਕਲੇ। ਉਹ ਜਿਹੜਾ ਸਿੱਟਾ ਹੈ ਨਾ, ਜੇ ਇੱਕ ਲਾਈਨ ਦਾ ਕੱਢਣਾ ਹੋਵੇ, ਉਹ ਅਸੀਂ ਸੌਰੀ ਮੈਨੂੰ ਖੰਘ ਆ ਰਹੀ ਹੈ, ਉਹ ਇੱਕ ਜੇ ਇੱਕ ਲਾਈਨ ਦਾ ਸਿੱਟਾ ਆਪਾਂ ਕੱਢਣਾ ਹੋਵੇ, ਉਹ ਇਹ ਆ ਕਿ ਹਿੰਦੁਸਤਾਨ ਦੀ ਸਰਕਾਰ, ਉੱਥੋਂ ਦੀ ਡਿਪਲੋਮੇਸੀ, ਪੋਲੀਟੀਕਲ ਲੀਡਰਸ਼ਿਪ ਬੁਰੀ ਤਰ੍ਹਾਂ ਫੇਲ ਹੋਈ ਆ ਔਰ ਹਾਰੀ ਆ। ਔਰ ਪਾਕਿਸਤਾਨ ਆਪਣੇ ਲਿਮਟਿਡ ਸੋਰਸਿਸ ਦੇ, ਪਰ ਆਪਣੀ ਸੂਝ-ਬੂਝ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਇਸ ਸਾਰੇ ਮਸਲੇ ਦਾ ਜਵਾਬ ਦਿੱਤਾ, ਇਸ ਸਾਰੇ ਕਾਸੇ ਦੇ ਵਿੱਚ ਜਿਹੜੀ ਪਾਕਿਸਤਾਨ ਦੇ ਲੋਕ ਜਿੱਤੇ ਨੇ, ਪਾਕਿਸਤਾਨ ਦੀ ਸਰਕਾਰ ਜਿੱਤੀ ਹੈ, ਤੇ ਸਾਡਾ ਅਸੀਂ ਗੁਰੂ ਦੇ ਆਸ਼ੇ ਅਨੁਸਾਰ ਰਹਿਣ ਵਾਲੀ ਕੌਮ, ਅਸੀਂ ਪਾਕਿਸਤਾਨ ਦੇ ਲੋਕਾਂ ਦਾ, ਉੱਥੋਂ ਦੀ ਸਰਕਾਰ ਦਾ ਤੇ ਉੱਥੋਂ ਦੀ ਫੌਜ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਤਬਾਹੀ ਹੋਣ ਵਾਲੀ ਸੀ, ਉਹਨਾਂ ਨੂੰ ਜਿੱਥੇ ਉਹਨਾਂ ਨੇ ਰੋਕਿਆ, ਉੱਥੇ ਨਾਲ ਦੀ ਨਾਲ ਅਮਰੀਕਾ ਦੀ ਸਰਕਾਰ ਨੇ ਵੀ ਕੋਸ਼ਿਸ਼ ਕਰਕੇ ਇਸ ਨੂੰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਆ। ਬਾਕੀ ਜਿਹੜੀ ਗੱਲ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਨੈਗੋਸ਼ੀਏਟਿੰਗ ਟੇਬਲ ਤੇ ਆਉਣਗੇ ਕਿ ਨਹੀਂ ਆਉਣਗੇ, ਇਹ ਹੁਣ ਸਮੇਂ ਦੀ ਦੇਖਣ ਦੀ ਗੱਲ ਹੈ। ਮੈਨੂੰ ਬਿਲਕੁਲ ਲੱਗਦਾ ਨਹੀਂ ਕਿ ਬਹੁਤੀ ਦੇਰ ਤੱਕ ਇਹ ਰਜਿਸਟ ਕਰ ਸਕਣ, ਕਿਉਂਕਿ ਜੀਓਪੋਲਿਟੀਕਲ ਸਿਚੁਏਸ਼ਨ ਤੇ ਜਿਹੜੀ ਇਕਨੋਮਿਕ ਸਿਚੁਏਸ਼ਨ, ਉਹ ਹਿੰਦੁਸਤਾਨ ਦੀ ਸਰਕਾਰ ਨੂੰ ਮਜਬੂਰ ਕਰੇਗੀ ਕਿ ਉਹ ਮੇਜ਼ ਤੇ ਆ ਕੇ ਬੈਠੇ ਔਰ ਜਿਹੜੇ ਪੈਂਡਿੰਗ ਇਸ਼ੂਜ਼ ਹੈਗੇ ਆ ਉਸ ਖਿੱਤੇ ਦੇ ਵਿੱਚ ਉਹਨਾਂ ਨੂੰ ਹੱਲ ਕਰੇ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਜਿਹੜੀਆਂ ਇਨਸਾਈਟਸ ਨੇ ਕਾਫੀ ਇੰਪੋਰਟੈਂਟ, ਖਾਸ ਤੌਰ ਤੇ ਜਿਹੜੀ ਸਿੱਖ ਡਿਪਲੋਮੇਸੀ ਆ ਵੈਸਟ ਅਮਰੀਕਾ ਦੇ ਵਿੱਚ, ਵੈਸਟਰਨ ਕੰਟਰੀਜ਼ ਦੇ ਵਿੱਚ, ਉਹਦੇ ਬਾਰੇ ਇਨਸਾਈਟਸ ਦੇਣ ਦੇ ਲਈ। ਤੇ ਇਸ ਜਿਹੜਾ ਇਹ ਸਾਰੀ ਜਿਹੜਾ ਟਕਰਾਅ ਹੋਇਆ ਆ, ਇਹ ਤੋਂ ਬਾਅਦ ਸਿੱਖਾਂ ਦੇ ਲਈ ਇਹ ਇੱਕ ਚੁਣੌਤੀ ਵੀ ਆ ਵੱਡੇ ਪੱਧਰ ਤੇ, ਕਿਉਂਕਿ ਜਦੋਂ ਹੁਣ 3-4 ਦਿਨਾਂ ਦੇ ਵਿੱਚ ਅਸੀਂ ਇਹ ਟਕਰਾਅ ਦੇਖ ਰਹੇ ਸੀ, ਤਾਂ ਸਿੱਖ ਡਿਪਲੋਮੇਸੀ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਆ ਕਈ ਮੁਲਕਾਂ ਦੇ ਵਿੱਚ, ਪਰ ਇਹਨੂੰ ਹੋਰ ਬੂਸਟ ਅਪ ਕਰਨ ਦੀ ਲੋੜ ਆ। ਕਿਉਂਕਿ ਜੇ ਸਿੱਖ ਡਿਪਲੋਮੇਸੀ ਸਟਰੋਂਗ ਨਹੀਂ ਹੋਊਗੀ ਤਾਂ ਇਹ ਖਿੱਤਾ ਜਿਹੜਾ ਆ, ਇਹ ਹੋਰ ਅੱਗੇ ਜਿਹੜੇ ਵੱਡੇ ਟਕਰਾਅ ਆ ਉਹਨਾਂ ਦੇ ਵੱਲ ਵੱਧ ਸਕਦਾ ਆ। ਤਾਂ ਇਹਨਾਂ ਟਕਰਾਵਾਂ ਨੂੰ ਰੋਕਣ ਦਾ ਜਿਹੜਾ ਇੱਕੋ ਇੱਕ ਵਸੀਲਾ ਆ, ਜਿਵੇਂ ਪਿਛਲੇ ਦਿਨੀ ਅਸੀਂ ਵਾਰ-ਵਾਰ ਉਹਨੂੰ ਰਿਪੀਟ ਕਰ ਰਹੇ ਹਾਂ, ਯੂਨਾਈਟਿਡ ਨੇਸ਼ਨ ਚੀਫ ਦੀ ਉਸ ਸਟੇਟਮੈਂਟ ਨੂੰ, ਕਿ ਜਿਹੜਾ ਟਕਰਾਅ ਆ ਇੰਨਾ ਵੱਡਾ ਹੋ ਸਕਦਾ ਕਿ ਦੁਨੀਆ ਜਿਹੜੀ ਆ ਇਸ ਟਕਰਾਅ ਨੂੰ ਨਹੀਂ ਝੱਲ ਸਕਦੀ। ਤਾਂ ਇਹ ਜਿਹੜੇ ਟਕਰਾਅ ਨੂੰ ਦੁਨੀਆ ਨਹੀਂ ਝੱਲ ਸਕਦੀ, ਉਹਦਾ ਕੇਂਦਰ ਪੰਜਾਬ ਬਣੇਗਾ, ਜਿੱਥੇ ਜਿਹੜਾ ਸਿੱਖਾਂ ਦਾ ਕੌਮੀ ਘਰ ਆ। ਤੇ ਸਿੱਖ ਨਾ ਇਸ ਜੰਗ ਦੇ ਵਿੱਚ ਭਾਈਵਾਲ ਨੇ, ਪਰ ਬਿਨਾਂ ਭਾਈਵਾਲ ਹੋਣ ਦੇ ਬਾਵਜੂਦ ਵੀ ਸਿੱਖਾਂ ਦੀ ਵੱਡੀ ਆਬਾਦੀ ਇਸ ਜੰਗ ਦੇ ਕਰਕੇ ਮਾਰੀ ਜਾ ਸਕਦੀ ਆ। ਤਾਂ ਸਿੱਖਾਂ ਨੂੰ ਇਹ ਲੋੜ ਆ ਕਿ ਅੱਜ ਸਿੱਖ ਡਾਇਲੋਗ ਇਨੀਸ਼ੀਏਟ ਕਰਨ, ਕੌਮਾਂਤਰੀ ਪੱਧਰ ਤੇ ਸਿੱਖ ਡਾਇਸਪੋਰਾ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਕਿ ਕਿਵੇਂ ਆਪਣਾ ਇਸ ਖਿੱਤਾ ਹੈ ਜਿਹੜਾ ਉਹਨੂੰ ਰੋਕਿਆ ਜਾਵੇ, ਕਿ ਉਹ ਭਾਵੇਂ ਭਾਰਤ ਹੋਵੇ ਜਾਂ ਪਾਕਿਸਤਾਨ ਹੋਵੇ, ਕੋਈ ਵੀ ਮੁਲਕ ਹੋਵੇ, ਕਿ ਸਿੱਖਾਂ ਦੇ ਇਸ ਖਿੱਤੇ ਨੂੰ ਉਹ ਆਪਣੀਆਂ ਮਿਸਾਈਲਾਂ ਦਾਗਣ ਦੇ ਲਈ ਕਿਸੇ ਦੇ ਉੱਤੇ,
ਆਪਣੇ ਰੋਕਟ ਲਾਂਚਰ ਦਾਗਣ ਦੇ ਲਈ, ਆਪਣੇ ਜਹਾਜ਼ ਉਡਾਉਣ ਦੇ ਲਈ, ਜਾਂ ਸਿੱਖਾਂ ਦੀ 에ਅਰ ਸਪੇਸ ਦੇ ਵਿੱਚੋਂ ਕਿਸੇ ਹੋਰ ਮੁਲਕ ਤੇ ਹਮਲਾ ਕਰਨ ਦੇ ਲਈ ਇਹ ਜਿਹੜੀ ਸਿੱਖਾਂ ਦੀ 에ਅਰ ਸਪੇਸ ਹੋਵੇ, ਸਿੱਖਾਂ ਦੀ ਧਰਤੀ ਹੋਵੇ, ਉਹਦੀ ਵਰਤੋਂ ਨਾ ਕਰ ਸਕੇ। ਕਿਉਂਕਿ ਮਸਲਾ ਇਹ ਹੈ ਕਿ ਜਦੋਂ ਭਾਰਤ ਪੰਜਾਬ ਦੀ ਧਰਤੀ ਤੋਂ ਬ੍ਰਹਮੋਸ ਹੋਣ ਜਾਂ ਕੋਈ ਹੋਰ ਮਿਸਾਈਲਾਂ ਜਿਹੜੀਆਂ ਕਿਸੇ ਹੋਰ ਮੁਲਕ ਦੇ ਉੱਤੇ ਦਾਗੇਗਾ, ਤਾਂ ਅਗਲੇ ਮੁਲਕ ਦੇ ਕੋਲ ਕੋਈ ਆਪਸ਼ਨ ਨਹੀਂ ਰਹਿੰਦੀ ਕਿ ਵਾਪਸ ਜਿਹੜੀ ਕਾਰਵਾਈ ਆ ਉਸ ਥਾਂ ਦੇ ਉੱਤੇ ਕਰਨ ਤੋਂ ਬਿਨਾਂ। ਪਰ ਪਾਕਿਸਤਾਨ ਦੀ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਕਿ ਸਾਰੇ ਇਸ ਵਾਰ ਦੇ ਇਸ ਜੰਗ ਦੇ ਵਿੱਚ ਪਾਕਿਸਤਾਨ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਜਿਹੜੀ ਸਿੱਖ ਆਬਾਦੀ ਆ, ਸਿੱਖ ਵਸੋਂ ਆ, ਉਹਨੂੰ ਕਿਸੇ ਤਰੀਕੇ ਦੇ ਨਾਲ ਜਿਹੜਾ ਨੁਕਸਾਨ ਆ ਉਹ ਨਾ ਪਹੁੰਚੇ, ਜਾਂ ਸਿੱਖ ਜਿਹੜੇ ਗੁਰਦੁਆਰਾ ਸਾਹਿਬਾਨ ਨੇ। ਤਾਂ ਅੱਜ ਦੀ ਸਾਡੀ ਇਸ ਗੱਲਬਾਤ ਦੇ ਵਿੱਚ ਅਸੀਂ ਜਿਹੜੇ ਸਾਰੇ ਇਨਸਾਈਟ ਸੀ ਸਿੱਖ ਡਿਪਲੋਮੇਸੀ ਨੂੰ ਲੈ ਕੇ, ਉਹਨਾਂ ਦੇ ਉੱਤੇ ਫੋਕਸ ਰੱਖੀ ਆ। ਅਗਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਇਹ ਘਟਨਾ ਵਾਪਰੀ ਆ ਤੇ ਜੋ ਅਨਫੋਲਡ ਹੋ ਰਿਹਾ ਉਸ ਖਿੱਤੇ ਦੇ ਵਿੱਚ, ਸਾਰੇ ਸਾਊਥ ਏਸ਼ੀਆ ਦੇ ਵਿੱਚ ਜੀਓਪੋਲੀਟੀਕਲ ਸਿਚੁਏਸ਼ਨ ਨੂੰ ਲੈ ਕੇ, ਉਹਦੇ ਬਾਰੇ ਅਸੀਂ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਵੱਖੋ-ਵੱਖ ਮਹਿਮਾਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਤੇ ਤੁਸੀਂ ਇਸੇ ਤਰੀਕੇ ਦੇ ਨਾਲ ਟੀਵੀ 84 ਦਾ ਜਿਹੜਾ ਸਾਥ ਦਿੰਦੇ ਰਹੋ। ਟੀਵੀ 84 ਹੱਕ ਸਾਈਦ ਦੀ ਆਵਾਜ਼ ਤੁਹਾਡੇ ਲਈ ਜਿਹੜੀ ਜਾਣਕਾਰੀ ਆ, ਦਰੁਸਤ ਤੇ ਸਹੀ ਜਾਣਕਾਰੀ, ਉਹ ਲੈ ਕੇ ਅਸੀਂ ਆਉਂਦੇ ਰਹਾਂਗੇ। ਡਾਕਟਰ ਸਾਹਿਬ, ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਧੰਨਵਾਦ। ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।